जी ठीक है जी, ठीक है जी जुबैर साहब। हाफिज बरखुरदार दा कलाम साहिबा मिर्जा साहिबा मैं 10 बंद कर लगा रीकैप ਤੁਸੀਂ ਪੜਾਂਗੇ ਤੇ ਫਿਰ ਅਸੀਂ 71 ਤੋਂ ਸ਼ੁਰੂ ਕਰਾਂਗੇ ਅੱਜ ਦੀ ਮਸੰਗਤ ਤੇ ਬੰਦ 60 ਤੋਂ ਜਾ ਰਿਹਾ ਮੈਂ ਤੇ ਅਸੀਂ ਦੋ ਦੋ ਬੰਦ ਪੜ ਕੇ ਤੇ ਅੱਗੇ ਜਾਵਾਂਗੇ ਫਿਰ। तो ਬੰਦ 60 है जी। ਕਿੱਕਰ ਫੁੱਲੇ ਡੀਕ ਦੇ ਜੰਡੀ ਲੱਗਾ ਬੂਰ ਤੇਰਾ ਇਸ਼ਕ ਕਬੂਲਿਆ ਸਾਡਾ ਕਰ ਮਨਜ਼ੂਰ बेड़े चढ़ना इश्क दे लंघना पहले पूर बाड़ा मंगन पातनी पल्ले नहीं मसूल। ਜਿਵੇਂ ਜ਼ੁਬੈਰ ਸਾਹਿਬ ਨੇ ਦੱਸਿਆ ਸੀ ਕਿ ਇਹ ਮੋਨੋਲੋਗ ਚੱਲਦਾ ਪਿਆ ਵੇ ਸਾਹਿਬਾ ਦਾ ਕਿ ਉਹ ਪੁਕਾਰਦੀ ਪਈ ਹੈ ਕਿਸੇ ਤਰ੍ਹਾਂ ਆਪਣੇ ਮੁਲਾਜ਼ਮਾਂ ਨੂੰ ਲੋਕਾਂ ਨੂੰ ਮਿੰਨਤਾਂ ਕਰਦੀ ਪਈ ਹੈ ਕਿ ਮੇਰਾ ਖੱਤ ਤੁਸੀਂ ਮਿਰਜ਼ੇ ਤੱਕ ਪਹੁੰਚਾ ਦਿਓ ਤਾਂ ਕਿ ਮੈਨੂੰ ਆ ਕੇ ਬਚਾ ਲਵੇ। ਸੋ ਇਹ ਕੰਟੈਕਸਟ ਹੈਗਾ ਇਹਦਾ ਨਾ। ਹਾਂ ਢੀਕ ਜਿਹੜਾ ਉਹ ਨਾਲ ਹੈ, ਢੀਕ ਨਾਲ ਹੈ। ਹਾਂਜੀ ਅਗਲਾ ਢੀਕ ਨਾਲ ਹੈ ਤੇ ਹਾਂ ਜੰਡ ਤੇ ਉਹ ਪੇੜ ਹੈਗਾ। ਠੀਕ ਹੈ। ਮੈਂ ਇੱਕ ਵਾਰ ਪੜ੍ਹ ਦੋ ਦੋ ਜਿਹੜਾ ਪਤਨੀ ਹੈਗਾ ਆ ਇਟ ਇਜ਼ ਕੇ ਵੀ ਉਹ ਜਿਹੜਾ ਦਰਿਆ ਪਾਰ ਕਰਨਾ ਪਤਨ ਤੇ ਖੜੇ ਪਤਨ ਜਿਹੜੇ ਪਤਨ ਲੰਘਾਉਂਦੇ ਨੇ ਨਾਟ ਦਰਿਆ ਸੌਰੀ ਪਤਨ ਦਰਿਆ ਦਾ ਉਹ ਪਾਰਟ ਹੈਗਾ ਜਿੱਥੇ ਕਸ਼ਤੀਆਂ ਖਲੋਤੀਆਂ ਹੁੰਦੀਆਂ ਜਿੱਥੇ ਉਹਨਾਂ ਨੇ ਪਾਰ ਲੰਘਾਉਣਾ। ਹਾਂ ਪਾਰ ਤੁਸੀਂ ਜਾਣਦੇ ਹੋ। ਹਾਂਜੀ ਨੰਬਰ 61 ਹੈ ਵੇਨ ਝਲਾਰਾਂ ਡੇਕ ਤੇ ਇਸ਼ਕੇ ਪੈਨ ਨਗਾਲ ਕੰਨ ਦਾ ਵੈਰੀ ਕਲਰਾ ਮੱਛੀ ਵੈਰੀ ਜਾਲ ਮੱਛੀ ਨੀਰ ਨਾ ਵਿਸਰੇ ਤੋੜੇ ਸਟੇ ਬਾਲ ਯਾਰ ਯਾਰਾਂ ਨਹੀਂ ਭੁੱਲਦੇ ਦੋ ਧੜ ਕਰੀਏ ਚਾਰ। ਵਾਹ ਠੀਕ ਹੈ ਜੀ। ਚਲੋ ਅੱਗੇ ਬੰਦ ਹੈ ਬੜਾ ਆਸਾਨ ਵੀ ਤੇ ਖੂਬਸੂਰਤ ਵੀ ਬਹੁਤ। ਹਾਂਜੀ ਬੰਦ ਨੰਬਰ 62 ਜੀ। ਕਰਮੋ ਨੂੰ ਸਾਹਿਬਾ ਦੀ ਪੱਕੀ ਰਿਕੁਐਸਟ। ਹਾਂ ਕਰਮੋ ਜਿਹੜਾ ਉਹ ਮੁਲਾਜ਼ਮ ਹੈ ਇਹਨਾਂ ਦਾ ਬਾਹਮਣ ਹੈ। ਬਾਹਮਣ ਹੈ ਨਾ ਕਰਮੂ ਬਾਹਮਣ ਜਿਹਨੇ ਹਾਂ ਬਾਹਮਣ ਹੈ ਲੇਕਿਨ ਇਹਨਾਂ ਦਾ ਕਮੀਨ ਹੈ। ਪਰ ਉਹ ਸਾਰੇ ਪਿੰਡ ਦਾ ਹੀ ਹੁੰਦਾ ਸੀ ਕਿ ਇਹਨਾਂ ਦਾ ਪਾਰਟਿਕੂਲਰ ਹੁੰਦਾ ਸੀ ਇੱਕ ਘਰ ਦਾ? ਸਾਰੇ ਪਿੰਡ ਦਾ ਹਾਂ ਸਾਰੇ ਪਿੰਡ ਦਾ ਸੀ ਨਾ। ਸਾਰੇ ਪਿੰਡ ਦਾ ਹੁੰਦਾ ਸੀ ਲੇਕਿਨ ਹੁੰਦਾ ਚੌਧਰੀਆਂ ਦਾ ਸੀ। ਜੀ ਜੀ ਠੀਕ। ਹਾਂਜੀ 62 ਉਠ ਬੋ ਦਾਦਾ ਬਾਹਮਣਾ ਆਨੀ ਮੇਰੇ ਕਾਮ ਦੁੱਧ ਪਵੇਸਾ ਘਿਓ ਦਾ ਸੋਨਾ ਕਰਸਾਂ ਦਾਨ। ਵਾਹ ਘੋੜਾ ਦੇਸਾਂ ਚੜਨ ਨੂੰ ਕਾਠੀ ਸਨੇ ਲਗਾਮ। ਵਾਹ ਜਾਂ ਜਾਂ ਜੀਵਾ ਸਾਹਿਬਾ ਖਾਵੀ ਪਿਆ ਇਨਾਮ ਜੇ ਕੰਮੀ ਹੈ ਜੱਦ ਦਾ ਮਿਰਜ਼ਾ ਇੱਥੇ ਆਣ। ਬਹੁਤ ਖੂਬਸੂਰਤ। ਅੱਗੇ ਨੰਬਰ 63 ਹੈ ਜਵਾਬ ਕਰਮੂ ਲੱਖੋਂ ਕੱਢੀਆਂ ਬੁੱਤੀਆਂ ਇਹ ਨਾ ਕੱਢੀ ਜਾ ਖਾਨ ਖੇਵੇ ਦੀ ਬੇਟੜੀ ਆਂਦਾ ਗਰਜ਼ ਨਵਾ ਛੋੜ ਪੁਰਾਣੀ ਦੋਸਤੀ ਨਵੀਂ ਕਿਤੇ ਵੱਲ ਲਾ ਨਿੱਕਿਆਂ ਹੁੰਦਿਆਂ ਦੋਸਤੀ ਮਨੋਂ ਛੱਡੀ ਉਸ ਲਾ। ਬੁੱਤੀਆਂ ਆਪਣਾ ਬੀਬਾ ਜੀ ਬੁੱਤੀਆਂ ਸਮਝਦੇ ਹੋ? ਬੁੱਤੀਆਂ ਨਹੀਂ ਜੀ। ਬੁੱਤੀਆਂ ਹੁੰਦੀਆਂ ਜਿਸ ਤਰ੍ਹਾਂ ਜਿਹੜਾ ਹੁੰਦਾ ਨਾ ਕੋਈ ਗੁੱਥੀ ਪਾਣਾ ਜਿਹਦੇ ਤੋਂ ਮੁਸ਼ਕਲ ਦਾ ਹੱਲ ਕੱਢਣਾ। ਅੱਛਾ ਗੁੱਥੀ ਖੋਲਣਾ। ਹਾਂ ਗੁੱਥੀ ਖੋਲਣਾ ਠੀਕ ਸਮਝ ਆ ਗਿਆ। ਉਹ ਕਹਿੰਦਾ ਲੱਖਾਂ ਕੱਢੀਆਂ ਬੁੱਥੀਆਂ ਕਰਮੋ ਜਵਾਬ ਦੇ ਰਿਹਾ ਕਿ ਮੈਂ ਬੜੇ ਬੜੇ ਮਸਲੇ ਹੱਲ ਕੀਤੇ ਨੇ ਉਹਨਾਂ ਦੇ ਲੇਕਿਨ ਇਹ ਨਾ ਕੱਢੀ ਜਾ ਇਹ ਤੇਰਾ ਇਸ਼ਕ ਦਾ ਮਸਲਾ ਜਿਹੜਾ ਨਾ ਉਹ ਮੇਰੇ ਕੋਲ ਇਹ ਮੈਥੋਂ ਨਹੀਂ ਹੋਣਾ। ਉਹਨੂੰ ਆਪਣੀ ਗਰਜ ਸੀ ਨਾ ਉਹਨੂੰ ਆਪਣੀ ਗਰਜ ਸੀਗੀ ਨਾ। ਜੀ ਬੰਦ 64 ਜੀ ਜਵਾਬ ਸਾਹਿਬਾ। ਹੁਣ ਡਾਇਲੋਗ ਚੱਲਦਾ ਪਿਆ ਕਰਮੂ ਦਾ ਤੇ ਦਾ ਸਾਹਿਬਾ ਦਾ। ਕਲਮਾ ਲਿਖਣ ਵਾਲਿਆ ਲਿਖ ਇਸ਼ਕੇ ਦੀ ਗੱਲ ਕਲਮਿਓ ਇਸ਼ਕ ਉਗੇਤੜਾ ਮਾਰਫਤ ਜੈ ਵੱਲ ਬੁੱਤਾਂ ਬਣ ਗਈਆਂ ਢੇਰੀਆਂ ਬੈਠੀ ਮਿਰਜ਼ਾ ਮਲ ਮਿਰਜ਼ਾ ਤੇ ਮੈਂ ਪੀਂਗ ਤੇ ਵਿੱਚ ਕੁੜਤੀ ਦੀ ਠੱਲ ਝੂਟੇ ਦੇਣ ਸਹੇਲੀਆਂ ਇੱਕ ਦੂਜੀ ਦੇ ਵੱਲ ਟੁੱਟੀ ਪੀਂਗ ਹੁਲਾਰਿਓ ਰੱਬ ਨਾ ਬਾਣੀ ਗੱਲ ਮੇਰੀ ਫੱਤੂ ਕਾਜ਼ੀਆ ਮਸਲੇ ਵਰਗੀ ਗੱਲ ਆਪੇ ਕੰਮ ਵਿਗਾੜਿਆ ਬੈਠੀ ਰਾਵੀ ਗੱਲ ਲਿਖ ਰਹੀ ਮੈਂ ਕਿਤਾਬ ਤੇ ਰਹੀ ਸੁਨੇੜੇ ਗੱਲ ਨਹੀਂ ਹੂੰ ਸਿਆਲੀ ਆਮਣਾ ਆਖ ਜ਼ੁਬਾਨੀ ਗੱਲ। ਵਾਹ वेरी नाइस बहुत खूबसूरत जुबान वेरी वेरी ब्यूटीफुल। बहुत नहीं इमेजरी बहुत सोहनी है। बहुत खूबसूरत लैंग्वेज है डिक्शन बहुत खूबसूरत है।
ਜੀ ਜ਼ੁਬੈਰ ਸਾਹਿਬ ਤੁਸੀਂ ਕੁਝ ਕਹਿਣਾ? ਨਹੀਂ ਆਪਣਾ ਕੋਈ ਪੈਨ ਨੰਬਰ ਹੈ ਜਵਾਬ। ਜੀ 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 ਜ਼ੁਬੈਰ ਸਾਹਿਬ। हाँ जी, और बस ਪੈਨ यही ਨੰਬਰ है लिख रही मैं किताब ते रही सनेड़े गल। किताब लिखना बड़ा सोहनी गल है, वो केड़ी किताब लिख रही? अपनी किस्मत दी, अपनी कहानी, इश्क दी। हाँ हाँ जी, चलो अगे पढ़ो। जी जी पैन नंबर है जवाब फतो काजी। बस कर नड़िए साहिबां तू ना वैन उला, खेवे महर शमीर दे मथे दाग न ला, चंदड़ आसन जंज कर बूहे बैसन आ, मुल्ला तेरी जद दा मेरी मन दुआ, उनके करिए हाफजा ढा लगी दरिया। ढा लगी दरिया बड़ी बहुत सोहनी लाइन है। हुण की करिए हाफजा ढा लगी दरिया, यानी कि जिहड़ा इश्क हैगा वो पूरी बस्ती नूं तबाह कर रहा है। वाह, ਹੁਣ ਜ਼ੁਬੈਰ ਸਾਹਿਬ ਇਹ ਸਿਚੁਏਸ਼ਨ ਆ ਗਈ ਕਿ ਹੁਣ ਕਰਮੋਂ ਤੋਂ ਆ ਗਈ ਹੈ ਉਹ ਕਾਜ਼ੀ ਕੋਲ, ਤੇ ਕਰਮੋਂ ਨਹੀਂ ਮੰਨਿਆ ਤੇ ਉਹਨੂੰ ਕਾਜ਼ੀ ਨੂੰ ਆ ਕੇ ਕਹਿ ਰਹੀ ਹੈ ਤੇ ਮੇਰਾ ਕੁਛ ਕਰ, ਮੇਰਾ ਮਸਲੇ ਦਾ ਹੱਲ ਕੱਢ। ਤੇ ਉਹ ਫਿਰ ਹੁਣ ਡਾਇਲੋਗ ਕਾਜ਼ੀ ਦਾ ਤੇ ਸਾਹਿਬਾ ਦਾ ਚੱਲਦਾ ਪਿਆ ਇੱਥੇ। ਹਾਂ ਸਾਹਿਬਾ ਦਾ ਚੱਲ ਦੋਵੇਂ ਢਾ ਮੀਨਸ ਕੀ ਵੀ ਉਹਦੇ ਉੱਤੇ ਜਿੱਦਾਂ ਢਾਹ ਲੱਗਣਾ ਹੁੰਦਾ ਹੈ ਜਦੋਂ ਪਾਣੀ ਤੇਜ਼ੀ ਨਾਲ ਆ ਰਿਹਾ ਹੁੰਦਾ ਨਾ ਦਰਿਆ ਦਾ, ਤੇ ਉਹ ਥੋੜੀ ਥੋੜੀ ਕੰਢਿਆਂ ਤੋਂ ਮਿੱਟੀ ਘੋੜਦਾ ਰਹਿੰਦਾ ਹੈ। ਥੋੜੀ ਥੋੜੀ ਉਹ ਕਰਦਾ ਰਹਿੰਦਾ ਪੈਨੀਟ੍ਰੇਟ, ਤੇ ਥੋੜੀ ਦੇਰ ਬਾਅਦ ਇੱਕ ਢੇਲਾ ਜਿਹੜਾ ਨਾ ਦਰਿਆ ਦਾ ਟਹਿ ਜਾਂਦਾ। ਡਿੱਗ ਪੈਂਦਾ, ਉਹਨੂੰ ਢਾਹ ਲੱਗਣਾ ਕਹਿੰਦੇ ਨੇ। ਢਾਹ ਵੈਸੇ ਸੋਸ਼ਲੀ ਵੀ ਇਸਤੇਮਾਲ ਕੀਤਾ ਜਾਂਦਾ ਹੈ ਕਿ ਸਾਡੇ ਇਸ਼ਕ ਨੂੰ ਢਾਹ ਲੱਗ ਗਈ ਹੈ ਜਿਹੜਾ, ਜਾਂ ਸਾਡੀ ਗੱਲ ਨੂੰ ਢਾਹ ਲੱਗ ਗਈ ਹੈ, ਜਾਂ ਹੁਣ ਪਤਾ ਨਹੀਂ ਸਾਡਾ ਕੀ ਬਣਨਾ, ਢਾਹ ਲੱਗੀ ਹੋਈ ਹੈ। ਹਾਂ, ਜਨਰਲੀ ਵੀ ਇਸਤੇਮਾਲ ਕੀਤਾ ਜਾਂਦਾ ਹੈ, ਲੇਕਿਨ ਹੈ ਉਹ ਦਰਿਆ ਦਾ ਹੀ ਹੈ ਜਿਹੜਾ ਮੈਟਾਫਰ ਹੈ ਜਾਂ ਸਿੰਬਲ ਹੈ, ਉਹ ਹੈ ਦਰਿਆ ਦਾ ਹੀ। ਹੌਲੀ ਹੌਲੀ ਮਿੱਟੀ ਗਿਰਦੀ ਹੈ। ਠੀਕ ਹੈ, ਬਹੁਤ ਖੂਬਸੂਰਤ। ਔਰ ਇਹਦਾ ਹੀ ਹੈਗਾ ਜਿੱਦਾਂ ਕਿ ਦਰਿਆ ਵਗਦਾ ਵਗਦਾ ਢਾਉਂਦਾ ਢਾਉਂਦਾ ਮਿੱਟੀ ਖੁਰਦੀ ਖੁਰਦੀ, ਉਹਦੇ ਨਾਲ ਹੀ ਫਿਰ ਦਰਿਆਵਾਂ ਦੇ ਰਸਤੇ ਵੀ ਜਿਹੜੇ ਅਲੱਗ ਕਈ ਵਾਰੀ ਬਦਲ ਜਾਂਦੇ ਨੇ। ਉਹ ਆਪਣੇ ਕੰਢਿਆਂ ਨੂੰ ਖਾਂਦੇ ਜਾਂਦੇ ਹੌਲੀ ਹੌਲੀ। ਬਿਲਕੁਲ। ਹਾਂ, ਅਮੂਮਨ ਉਦੋਂ ਹੁੰਦਾ ਜਦੋਂ ਦਰਿਆਵਾਂ 'ਚ ਪਾਣੀ ਆਉਂਦਾ ਹੈ, ਸੌਣ ਭਾਦੋਂ ਜਦੋਂ ਸੈਲਾਬ ਆਉਂਦਾ, ਹੜ੍ਹ ਆਉਂਦਾ ਜਦੋਂ, ਉਦੋਂ ਢਾਹ ਲੱਗਦੀ ਹੈ ਦਰਿਆਵਾਂ ਨੂੰ। ਪੜਾ ਜੀ ਬੰਦ ਨੰਬਰ 66 ਜਵਾਬ ਸਾਹਿਬਾਂ। ਸੂਲਾਂ ਦੇ ਮੂੰਹ ਸਾਹਿਬਾਂ ਜਿਉਂ ਲੋਹੇ ਨੂੰ ਤਾ, ਵਾਹ, ਸੂਲਾਂ ਦੇ ਮੂੰਹ ਸਾਹਿਬਾਂ ਜਿਉਂ ਲੋਹੇ ਨੂੰ ਤਾ, 70 ਪਈ ਨੂੰ ਛੋੜ ਗਿਆ ਜ਼ਾਮਨ ਸੋ ਖੁਦਾ, ਖਤ ਲਿਖਵਾਇਆ ਸਾਹਿਬਾਂ ਮੁਤਾ ਮਿਰਜ਼ੇ ਦਾ, ਨੂਰ ਮੁਹੰਮਦ ਲਿਖਿਆ ਬਾਹੂ ਸਲਾਮ ਦੁਆ, ਸਥਰ ਜੋਗਨ ਕਰ ਗਿਆ ਨਿਜ ਮੁਹੱਬਤਾਂ ਲਾ, ਤੌਬਾ ਤੇਰੇ ਇਸ਼ਕ ਤੋਂ ਵਤ ਨਾ ਲੈਸਾ ਨਾ। ਵਾਹ, ਇਸ ਬਾਰ ਸਭ ਕੁਝ। ਹਾਂ ਜੀ, ਠੀਕ ਠੀਕ। ਹਾਂ, 70 ਦੀ ਗੱਲ ਹੈ ਜਿਹੜੀ ਪਹਿਲੇ ਕਹਿੰਦਾ 70 ਪਈ ਨੂੰ ਛੋੜ ਗਿਆ, ਮੈਂ ਕੱਪੜੇ ਜਿਹੜੇ ਮੈਂ ਪਾਏ ਸੀ ਉਹਨਾਂ ਮੂੰਹ ਲਪੇਟ ਕੇ ਸੀ। ਫਿਰ ਅਗਲੀ ਲਾਈਨ 'ਚ ਕਹਿੰਦਾ 70 ਜੋਗਨ ਕਰ ਗਿਆ, ਉਹ ਮੇਰੇ ਕੱਪੜੇ ਹੁਣ ਜੋਗੀਆਂ ਦੇ ਬਣ ਗਏ। ਵਾਹ, ਓਹੋ, ਯਾਨੀ ਕਿ ਜਿਹੜੇ ਸ਼ਾਦੀ ਵਾਲੇ ਕੱਪੜੇ ਸਨ ਜੋਗੀ ਵਾਲੇ ਬਣ ਗਏ। ਉਹ ਜੋਗੀ ਬਣ ਗਏ। ਜੋਗੀਆਂ ਦੇ 70 ਪਈ ਨੂੰ ਛੋੜ, ਪਹਿਲੇ ਕਹਿੰਦਾ 70 ਪਈ ਨੂੰ ਛੋੜ ਗਿਆ, ਫਿਰ ਕਹਿੰਦਾ 70 ਜੋਗਨ ਕਰ ਗਏ। ਸੋ 70 ਜਿਹੜਾ ਹੈਗਾ ਆ, 70 ਹੈਗਾ ਜਸਟ ਜਿਹੜੇ ਉਹਦੇ, ਸੋ ਇਹਦਾ ਮੈਟਾਫਰ ਕੀ ਹੈ ਕੱਪੜਿਆਂ ਦਾ? 70 ਲਿਬਾਸ ਹੈ। ਲਿਬਾਸ ਤੇ ਹੋ ਗਿਆ ਨਾ, ਪਰ ਇਹ ਕੀ ਕਹਿਣ ਦੀ ਕੋਸ਼ਿਸ਼ ਕਰੀ ਕਿ ਮੈਨੂੰ ਬਦਲ ਗਿਆ ਕਿ ਔਰਤ ਜਿਹੜੀ ਲਿਬਾਸ ਹੈ, ਔਰਤ ਦੇ ਸ਼ਰਮ ਹਯਾ ਹੈ, ਔਰ ਉਹਦਾ ਜਿਹੜਾ ਹੈ ਉਹ ਸਾਰਾ ਉਹਦਾ ਵਜੂਦ ਕਵਰਡ ਜਿਹੜੀ ਉਹਦੀ ਬਾਡੀ ਕਵਰਡ ਹੈ, ਉਹ 70 ਪਈ ਨੂੰ ਛੋੜ ਗਿਆ ਕਿ ਮੈਂ ਕਵਰਡ ਸਾਂ, ਮੈਂ ਸਾਰਾ ਇਸ ਤਰ੍ਹਾਂ ਸਾਂ, ਤੇ ਜਾਂ ਮੈਂ ਕੱਪੜੇ ਪਾਏ ਸਨ ਵਿਆਹ ਦੇ, ਤੇ ਜ਼ਾਮਨ ਖੁਦਾ ਮੇਰਾ ਹੋਏਗਾ। ਤੇ ਅੱਗੇ ਕਹਿੰਦਾ ਕਿ 70 ਜੋਗਨ ਕਰ ਗਿਆ, ਉਹ ਮੇਰੇ ਜਿਹੜੇ ਕੱਪੜੇ ਨੇ ਉਹ ਜੋਗੀਆਂ ਵਾਲੇ ਬਣ ਗਏ ਨੇ। ਨਿਜ ਮੁਹੱਬਤਾਂ ਲਾ, ਮੈਂ ਹਮੇਸ਼ਾ ਮੁਹੱਬਤਾਂ ਹੀ ਲਾਈਆਂ ਨੇ। ਯਾਨੀ ਕਿ ਹਮੇਸ਼ਾ
ਜਿਹੜੇ ਉਹ ਕੱਪੜੇ ਨੇ ਕਿ ਵੀ ਮੇਰਾ ਉਹਨੇ ਵਜੂਦ ਨੂੰ ਮਤਲਬ ਕਿ ਢੱਕੀ ਢਕਾਈ ਨੂੰ ਹੀ ਮੈਨੂੰ ਛੱਡ ਗਿਆ ਆ, ਤੇ ਫਿਰ ਹੁਣ ਉਹਦਾ ਮੇਰਾ ਜੋਗਣ ਦਾ ਮੇਰਾ ਹੁਣ ਮੈਂ ਮਾਈ ਫੀਲਿੰਗਸ ਆਰ ਆਫ ਅ ਜੋਗਣ ਨਾ। ਹਾਂ ਕਿ ਉਹ ਜਿਹੜਾ ਮੇਰਾ ਜਿਹੜਾ ਮੇਰਾ ਹਾਂਜੀ ਇੱਕ ਵਾਦਾ ਕਰਨਾ, ਸਤਰ ਜਿਹੜਾ ਨਾ, ਸਤਰ ਉਹ ਜਿਹੜਾ ਅਸੀਂ ਕਹਿੰਦੇ ਪਰਦਾ ਹੋਣਾ, ਜਿਹੜਾ ਕਲਚਰਲੀ ਵੀ ਹੈ ਤੇ ਮਜ਼ਹਬਨ ਵੀ ਹੈ ਕਿ ਸਤਰ ਹੋਣਾ ਚਾਹੀਦਾ, ਪਰਦਾ ਹੋਣਾ ਚਾਹੀਦਾ, ਉਹ ਤੇ ਕੱਪੜਿਆਂ ਦੇ ਸੈਂਸ ਵਿੱਚ ਆਉਂਦਾ। ਸਤਰ ਜਿਹੜਾ ਨਾ, ਸਤਰ ਜੋਗਨ ਕਰ ਗਿਆ, ਇਹ ਥਾਂ ਦੀ ਜਗ੍ਹਾ ਤੇ ਆਉਂਦਾ। ਸਤਰ ਥਾਂ ਦੇ ਲਿਹਾਜ਼ ਨਾਲ ਕਿ ਉਸ ਜਗ੍ਹਾ ਤੇ ਛੱਡ ਗਿਆ ਜਿਹੜੀ ਜੋਗੀਆਂ ਦੀ ਥਾਂ ਹੁੰਦੀ ਹੈ, ਥਾਂ ਸਤਰ ਥਾਂ। ਹਾਂ ਠੀਕ ਹੈ, ਉਹ ਤੁਸੀਂ ਉਹਨੂੰ ਜ਼ਰਾ ਟਵਿਸਟ ਕਰਕੇ ਕਹਿ ਸਕਦੇ ਹੋ ਕਿ ਉਹ ਵੀ ਹੈ, ਉਹੀ ਚੀਜ਼ ਹੈ। ਹਾਂ ਕਿ ਮੇਰੀ ਹਾਲਤ ਹੁਣ ਜੋਗਣਾ ਵਰਗੀ ਹੋ ਗਈ, ਕਹਿਣ ਦਾ ਮਤਲਬ ਹੈ। ਹਾਂ ਹਾਂਜੀ ਅੱਛਾ ਕਹਿ ਰਹੇ ਨੇ ਨਿਜ ਮੁਹੱਬਤਾਂ ਲਾ, ਫਿਰ ਅਗਲੀ ਲਾਈਨ ਚ ਕਹਿ ਰਿਹਾ ਤੌਬਾ ਤੇਰੇ ਇਸ਼ਕ ਤੋਂ ਵਤ ਨਾ ਲੈਸਾ ਨਾ, ਨਾਲ ਹੀ ਤੌਬਾ ਵੀ ਕਰ ਰਹੀ ਹੈ ਇਸ਼ਕ ਤੋਂ, ਤੇ ਇੱਕ ਪਾਸੇ ਇੱਕ ਲਾਈਨ ਚ ਇਹ ਵੀ ਕਹਿ ਰਹੀ ਹੈ ਕਿ ਮੇਰਾ ਜਿਹੜਾ ਹਾਲ ਹੋਇਆ ਮੁਹੱਬਤ ਦੇ ਨਾਲ ਹੋਇਆ। ਯਾਨੀ ਕਿ ਇੱਕ ਤੁਸੀਂ ਕਹਿ ਸਕਦੇ ਹੋ ਕਿ ਉਹਦੇ ਅੰਦਰ ਦੋਵੇਂ ਚੀਜ਼ਾਂ ਚੱਲ ਰਹੀਆਂ ਨੇ, ਸਾਹਿਬਾਂ ਦੇ ਅੰਦਰ ਇਸ਼ਕ ਦੇ ਨਾਲ ਕਮਿਟਮੈਂਟ ਵੀ ਚੱਲ ਰਹੀ ਹੈ, ਔਰ ਥੋੜਾ ਵਿੱਚ ਇਹ ਵੀ ਕਹਿ ਰਹੀ ਹੈ ਕਿ ਇਹਨੇ ਮੈਨੂੰ ਤਬਾਹ ਕਰ ਦਿੱਤਾ। ਹਾਂ ਪਰ ਕਮਿਟਮੈਂਟ ਪੂਰੀ ਹੈ। ਇਸ ਲਈ ਜਿਸ ਟਾਈਮ ਉਹ ਜਦੋਂ ਘੋੜੇ ਤੇ ਬੈਠ ਕੇ ਜਾਏਗੀ ਨਾ ਉਹਦੇ ਨਾਲ ਮਿਰਜ਼ੇ ਨਾਲ, ਤੇ ਇੱਕਦਮ ਜਦੋਂ ਬਸਤੀ ਚੋਂ ਨਿਕਲੇਗੀ ਤੇ ਇੱਕਦਮ ਉਹਨੂੰ ਆਪਣੇ ਭੈਣ ਭਰਾ ਤੇ ਆਪਣੇ ਲੋਕ ਯਾਦ ਆਣ ਲੱਗ ਪੈਣਗੇ। ਉਹ ਚਾਹ ਘੋੜੀ ਤੇ ਰਹੀ ਹੋਏਗੀ, ਮਿਰਜ਼ੇ ਨਾਲ ਬੈਠੀ ਹੋਈ, ਲੇਕਿਨ ਪਿੱਛੇ ਉਹਨੂੰ ਵੇਖ ਰਹੀ ਹੋਏਗੀ ਕਿ ਜੋ ਮੈਂ ਸਾਰਾ ਕੁਝ ਛੱਡ ਕੇ ਜਾ ਰਹੀ ਹਾਂ। ਇਹਦਾ ਨਾ ਮੁਸਤਕਿਲ ਚੱਲਦਾ ਹੈ ਸਾਹਿਬਾਂ ਦਾ। ਸਾਹਿਬਾਂ ਦੀ ਜਿਹੜੀ ਜਿਹਨੂੰ ਅਸੀਂ ਪੈਰਾਡੌਕਸਿਕਲ ਸਟੇਟ ਪੰਜਾਬੀ ਚ ਨੂੰ ਕਹਿੰਦੇ ਅਸੀਂ ਦੋ ਚੱਤੀ ਕਿ ਮੈਂ ਇੱਧਰ ਜਾਵਾਂ ਕਿ ਉੱਧਰ ਜਾਵਾਂ। ਇੱਕ ਜਿਹੜਾ ਉਹਦਾ ਹੈ ਹੈਸੀਟੈਂਟ ਹੋਣਾ, ਔਰ ਥੋੜਾ ਜਿਹਾ ਇਸ਼ਕ ਵੱਲ ਵੀ ਹੋਣਾ, ਤੇ ਆਪਣੇ ਪੁਰਾਣਾ ਜਿਹੜਾ ਸਿਸਟਮ ਹੈ ਉਹਦੇ ਨਾਲ ਵੀ ਉਹਨੂੰ ਵੀ ਨਹੀਂ ਛੱਡ ਪਾਉਂਦੀ। ਡਬਲ ਮਾਈਂਡਡ ਜਿਹਨੂੰ ਕਹਿੰਦੇ ਹੋ ਗਈ ਹੈ, ਡਬਲ ਮਾਈਂਡਡ। ਡਬਲ ਮਾਈਂਡ। She is torn between her desire for love and social norms. हाँ बिल्कुल सही है। 67 पढ़ो जी। जी मकूला शायर, साहिबा करमों टोरिया देंदी लिख पैगाम, तेरे बाजों मिर्जिया खेवा शहर वरान, अतन पईयां पूनियां मस्जिद रहा कुरान, आशिक नहीं कोई आखदा करे प्यारी जान। बड़े सोहने इमेजेस बनाए ने, देखो अतन पईयां पूनियां, अतन ਜਿਹੜਾ ਤ੍ਰਿੰਜਨ ਹੈ ਉਹ ਪੂੜੀਆਂ ਪਈਆਂ ਹੋਈਆਂ ਨੇ, ਕਿਸੇ ਨੇ ਕੱਤੀਆਂ ਹੀ ਨਹੀਂ ਉਹਨਾਂ ਨੂੰ, ਉਹ ਚਰਖੇ ਦੀਆਂ ਪੂਣੀਆਂ ਪਈਆਂ ਹੋਈਆਂ ਨੇ। ਇੱਕ ਤੁਸੀਂ ਕੀ ਕਹਿ ਸਕਦੇ, ਇੱਕ ਐਸੀ ਪਿਕਚਰ ਬਣਦੀ ਹੈ ਵੈਨ ਗੌਫ ਦੀ, ਜਿਹਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਉਹ ਨਾ ਮੁਕੰਮਲ ਪਈਆਂ ਹੋਈਆਂ। ਅਤਨ ਪਈਆਂ ਪੂਣੀਆਂ, ਮਸਜਿਦ ਰਿਹਾ ਕੁਰਾਨ ਮਸਜਿਦ ਚ ਪਿਆ ਹੈ ਲੇਕਿਨ ਉਹਨੂੰ ਪੜ੍ਹ ਕੋਈ ਨਹੀਂ ਰਿਹਾ। ਵਾਹ, ਇੱਕ ਕਿਸਮ ਦੀ ਤਰ੍ਹਾਂ ਉਜਾੜ ਪਈ ਹੈ, ਕਿਸਮ ਦੀ ਉੱਥੇ ਨਹੀਂ ਉੱਥੇ ਰਹਿ ਗਈ। ਹਾਂ ਚੀਜ਼ਾਂ ਜਿਹੜੀਆਂ ਨੇ ਉਹ ਚੀਜ਼ਾਂ ਸਟੈਂਡ ਸਟਿਲ ਹੋਈਆਂ। ਉਹ ਕਹਿ ਰਹੀ ਹੈ ਕਿ ਮਿਰਜ਼ਾ ਮੇਰੀ ਹਾਲਤ ਤੇਰੇ ਤੋਂ ਬਗੈਰ ਇੰਜ ਹੈ ਜਿਸ ਤਰ੍ਹਾਂ ਪੂਣੀਆਂ ਅਤਨ ਚ ਪਈਆਂ ਹੋਣ, ਮਸਜਿਦ ਕੁਰਾਨ ਚ ਪਿਆ ਹੋਏ। ਹਾਂ ਜੀ 68 ਜੀ ਸਾਹਿਬਾਂ ਦੇ ਹਾੜੇ। ਇੱਕ ਮੈਂ ਕੁਐਸਚਨ ਪੁੱਛਣਾ ਸੀ ਇੱਥੇ ਕਿ ਉਸ ਜ਼ਮਾਨੇ ਵਿੱਚ ਦੇਖੋ ਇਹ ਕਰਮੂ ਬਾਹਮਣ ਤੇ ਬਾਕੀ ਹੋਰ ਵੀ ਹੋਣਗੇ, ਇਹਨਾਂ ਨੇ ਇਹ ਰੋਲ ਮੈਸੇਜਿਸ ਜਿਹੜੇ ਖਾਸ ਕਰਕੇ ਸੀਕ੍ਰੇਟ ਮੈਸੇਜਿਸ ਦੇਣ ਦੇ ਲਈ ਵਰਤੇ ਜਾਂਦੇ, ਜਾਂ ਬਾਹਮਣ ਹੋਇਆ ਜਾਂ ਮੇਰੇ ਖਿਆਲ ਨਾਈ ਹੋਣਗੇ ਜਾਂ ਕੋਈ ਐਸੇ ਬੰਦੇ ਬਹੁਤ ਹੀ ਟਰਸਟ ਵਰਦੀ ਟਾਈਪ ਲੋਕ ਜਿਨ੍ਹਾਂ ਨੂੰ ਇੰਟਰਨਲ ਸੀਕ੍ਰੇਟਸ ਪਤਾ, ਉਹ ਇਹ ਕੰਮ ਕਰਦੇ ਸੀ। ਬਿਲਕੁਲ ਵੈਰੀ ਸੀਕ੍ਰੇਟਿਵ ਕੰਮ। ਹਾਂ ਸਹੀ ਹੈ। ਸਾਂਝੇ ਪੰਜਾਬ ਦੀ ਤਸਵੀਰ ਹੈ। ਉਹ ਜਿਹੜਾ ਕਰਮੋ ਜਿਹੜਾ ਬਾਹਮਣ ਹੈਗਾ, ਸਾਬਾਂ ਜਿਹੜੀ ਹੈ ਮੁਸਲਮਾਨ ਹੈ, ਲੇਕਿਨ ਇਹ ਇਸ਼ੂ ਨਹੀਂ ਹੈ ਦੋਵਾਂ ਦਾ, ਦੋਵਾਂ ਦੇ ਦਰਮਿਆਨ ਇਹ ਇਸ਼ੂ ਨਹੀਂ ਹੈ। ਔਰ ਇੱਕ ਜਿਹੜੀ ਪਿੰਡ ਦੀ ਵਸੋਂ ਹੈ, ਜਿਹੜੀ ਪਿੰਡ ਦਾ ਰਹਿਣ ਸਹਿਣ ਹੈ, ਉਹਦੇ ਵਿੱਚ ਇਹ ਚੀਜ਼ਾਂ ਇਸ ਤਰ੍ਹਾਂ ਹੀ ਨੇ। ਲੇਕਿਨ ਉਸ ਤੋਂ ਪਹਿਲੇ ਥੋੜਾ ਜਿਹਾ ਉਹਨੇ ਬਰਾਈਬ ਕੀਤਾ, ਉਹਨੇ ਸਾਹਿਬਾਂ ਨੇ, ਉਹਨੇ ਕਿਹਾ ਮੈਂ ਤੈਨੂੰ ਘਿਓ ਦੇਵਾਂਗੀ, ਮੈਂ ਤੈਨੂੰ ਇਹ ਦੇਵਾਂਗੀ, ਮੈਂ ਤੈਨੂੰ ਉਹ ਦੇਵਾਂਗੀ, ਤੇ ਤੂੰ ਇਹ ਮੇਰਾ ਜਿਹੜਾ ਨਾ ਕੰਮ ਕਰਨਾ। ਹਾਂ ਪਰ ਇਹ ਵੀ ਦੇਖੋ ਨਾ ਕਿੰਨੀ ਟਰਸਟ ਵਰਦੀਨੈਸ ਹੈ ਇਹਨਾਂ ਲੋਕਾਂ ਦੀ, ਜਿਨ੍ਹਾਂ ਨੇ ਕਿ ਮੈਸੇਜ
ਇੱਕ ਬੰਦੇ ਦਾ ਨਾ ਉਹਦੇ ਪੇਰੈਂਟਸ ਨੂੰ ਦੱਸਣਾ, ਨਾ ਕਿਸੇ ਹੋਰ ਨੂੰ ਦੱਸਣਾ, ਜਿੱਥੇ ਮੈਸੇਜ ਪਹੁੰਚਾਉਣਾ ਉੱਥੇ ਹੀ ਪਹੁੰਚਾਉਣਾ, ਮਤਲਬ ਇੰਨਾ ਸੀਕ੍ਰੇਟ ਰੱਖਣਾ ਉਸ ਗੱਲ ਨੂੰ, ਔਰ ਉਹਦੇ ਤੇ ਟਰਸਟ ਕਰਦੇ ਸੀ ਲੋਕ। ਤੁਸੀਂ ਬਿਲਕੁਲ ਸਹੀ, ਬਿਲਕੁਲ ਸਹੀ ਹੈ। ਜਿਹੜਾ ਕਰਮੂ ਬਾਹਮਣ ਸੀ ਉਹ ਮੈਸੇਜ ਐਸੋਸੀਏਸ਼ਨ ਲਿਜਾ ਰਿਹਾ ਸੀ ਕਿ ਉਹ ਡਰ ਸੀ ਕਿ ਅਗਰ ਮੈਂ ਇਸ਼ਕ ਮਸ਼ੂਕੀ ਦੇ ਮੈਸੇਜ ਲੈ ਕੇ ਚਲਾ ਗਿਆ ਔਰ ਫੜਿਆ ਗਿਆ ਤੇ ਭਰਾਵਾਂ ਕੋਲੋਂ ਤੇ ਮੇਰੀ ਸ਼ਾਮਤ ਆ ਜਾਏਗੀ। ਅਲਟੀਮੇਟਲੀ ਹੀ ਇਜ਼ ਆਨਸਰੇਬਲ ਟੂ ਚੌਧਰੀ। ਸੋ ਆਈ ਥਿੰਕ ਉਹਦੇ ਵਿੱਚ ਵੀ ਕਹਿ ਵੀ ਐਲੀਮੈਂਟ ਉਹ ਡਰਦਾ ਕਿ ਮੈਂ ਜਿਹੜੇ ਲੀਗਲ ਮੈਸੇਜ ਨੇ ਉਹ ਤੇ ਲੈ ਕੇ ਜਾਣ ਦੇ ਜ਼ਿੰਮੇਦਾਰ ਆ, ਲੇਕਿਨ ਕੱਲ ਨੂੰ ਅਗਰ ਐਕਸਪੋਜ਼ ਹੋ ਗਿਆ ਮੈਂ ਕਿ ਆਈ ਵਾਸ ਰਿਸਪੌਂਸਿਬਲ ਫॉर ਟ੍ਰਾਂਸਫਰਿੰਗ ਆਫ ਮੈਸੇजेस ਬਿਟਵੀਨ them। ਲਾਲਚ ਵੀ ਤੇ ਹੈ ਨਾ, ਉਹਨੂੰ ਲਾਲਚ ਵੀ ਤੇ ਦਿੱਤਾ ਹੈ ਨਾ, ਲਾਲਚ ਵੀ ਤੇ ਦਿੱਤਾ ਹੈ, ਪਰ ਕਰਮੂ ਫੇਰ ਨਹੀਂ ਮੰਨਿਆ। ਕਰਮੂ ਨੂੰ ਆਪਣੀ ਪਈ ਹੈ, ਹਾਂ ਇੰਟੈਗ੍ਰਿਟੀ ਦਿਖਾਈ ਹੈ। ਬਲਕਿ ਕਰਮੋ ਨੂੰ ਪਰਸੂਏਡ ਵੀ ਕਰਦਾ ਕਿ ਛੱਡ ਇਸ਼ਕ ਨੂੰ, ਉਹ ਬਚਪਨ ਦਾ ਜਿਹੜਾ ਇਸ਼ਕ ਸੀ ਹੁਣ ਕੀ ਰਹਿ ਗਿਆ, ਹੁਣ ਸਾਰਾ ਕੁਝ ਪੁਰਾਣੀ ਗੱਲ ਹੈ, ਇਹ ਹੈ ਭੁੱਲ ਜਾ ਹੁਣ। ਉਹ ਕਹਿੰਦਾ ਨਵੇਂ ਲਾ, ਉਹ ਕਹਿੰਦਾ ਨਵੇਂ ਲਾ, ਇਹ ਵੀ ਕਹਿੰਦਾ ਉਹਨੂੰ ਕਹਿੰਦਾ ਨਾ ਦੂਜਾ, ਉਹਨੇ ਆਪਾਂ ਪਹਿਲਾਂ ਵੀ ਪੜਿਆ ਸੀ ਨਾ ਕਿ ਉਹ ਕਹਿੰਦਾ ਮੇਰੇ ਨਾਲ ਲਾ ਲਾ ਹੁਣ, ਆਈ ਅਵੇਲੇਬਲ। ਅੱਛਾ, ਨਹੀਂ ਮੈਂ ਗੱਲ ਕਰ ਰਿਹਾ ਸੀ ਇਨ ਜਨਰਲ ਕਿ ਇਹ ਲੋਕ ਜਿਹੜੇ ਨੇ ਭਾਵੇਂ ਮਰਾਸੀ ਲਾਓ, ਬ੍ਰਾਹਮਣ ਲਾਓ ਜਾਂ ਨਾਈ ਲਾਓ, ਇੰਨੇ ਸੁਸਾਇਟੀ ਦੇ ਸੀਕ੍ਰੇਟਸ ਇਹਨਾਂ ਦੇ ਕੋਲ ਪਏ ਨੇ, ਅੰਦਰੂਨੀ ਲੋਕਾਂ ਦੀਆਂ ਉਹਨਾਂ ਨੂੰ ਵੀਕਨੈਸਿਸ, ਤਾਂ ਉਹਨਾਂ ਦੇ ਅੰਦਰੂਨੀ ਗੱਲਾਂ ਦਾ ਇੰਨਾ ਗਿਆਨ ਹੈ, ਔਰ ਉਹਨਾਂ ਤੇ ਟਰਸਟ ਬਣਾਇਆ ਲੋਕਾਂ ਨੇ ਕਿ ਇਹ ਬੜਾ ਸੀਕ੍ਰੇਟ ਰੱਖਦੇ ਨੇ ਚੀਜ਼ਾਂ ਦਾ। ਮਰਾਸੀਆਂ ਦਾ ਵੀ ਇਹੀ ਕੰਮ ਸੀ। ਜਿਹੜਾ ਹੀਰ ਵਾਰਿਸ ਸ਼ਾਹ ਉਹ ਤੁਸੀਂ ਪੜ੍ਹਿਆ ਹੀ ਹੋਣਾ ਕਿ ਉਹ ਨਾਇਨ ਹੈ ਜਿਹੜੀ ਹੀਰ ਦਾ ਮੈਸੇਜ ਲੈ ਕੇ ਜਾਂਦੀ ਹੈ ਰਾਂਝੇ ਕੋਲ ਕੇ ਹੁਣ ਤੂੰ ਜੋਗੀ ਬਣ ਕੇ ਆ। ਹਾਂ ਬਿਲਕੁਲ, ਉਹ ਵੀ ਜਿਹੜੀ ਹੈ ਇਸ ਤਰ੍ਹਾਂ ਹੀ ਉਹ ਨੈਣ ਹੈ, ਰਾਈਟ, ਲੋਅਰ ਕਲਾਸ ਦੀ ਔਰਤ ਹੈ, ਕਮੀਨ ਹੈ, ਉਹਦੀ ਨੌਕਰਾਣੀ ਹੈ ਹੀਰ ਦੀ। ਦੂਜੀ ਗੱਲ ਹੈ ਮੈਂ ਐਡ ਕਰ ਲਾਂ ਕਿ ਜਿਹੜੇ ਹੁੰਦੇ ਸਨ ਇਹ ਲੋਕ ਕਰਮੋ ਕਾਜ਼ੀ, ਇਹ ਕਿਸੇ ਇੱਕ ਬੰਦੇ ਦੇ ਉਹ ਨਹੀਂ ਸੀ ਹੁੰਦੇ ਮੁਲਾਜ਼ਮ, ਇਹ ਪੂਰੇ ਪਿੰਡ ਦੇ ਹੀ ਹੁੰਦੇ ਸਨ। ਉਹਨਾਂ ਕੋਲ ਪੂਰੇ ਪਿੰਡ ਦੀ ਹਰ ਬੱਚੇ ਦੀ ਪੂਰੀ ਸਟੋਰੀਆਂ ਹੁੰਦੀਆਂ ਸਨ ਉਹਨਾਂ ਕੋਲ। ਹਾਂ ਸਹੀ ਗੱਲ, ਸਹੀ ਹੈ। ਹਾਂ ਜੀ ਅੱਗੇ ਇਹ ਬਨ ਜ਼ੁਬੈਰ ਸਾਹਿਬ ਬੜਾ ਮਜ਼ਾ ਆਇਆ ਸੀ, ਅਸੀਂ ਲਾਸਟ ਟਾਈਮ ਜਦੋਂ ਪੜਿਆ ਸੀ, ਬਹੁਤ ਖੂਬਸੂਰਤ ਬਣਦੇ। ਇਹਦੇ ਬਾਅਦ ਨਾ ਤੁਸੀਂ ਫਿਰ ਬਾਅਦ ਚ ਥੋੜਾ ਜਿਹਾ 1-2 ਮਿੰਟ ਲਾਣਾ ਜ਼ਰਾ, ਸਾਨੂੰ ਦੁਬਾਰਾ ਮਜ਼ਾ ਆਏਗਾ ਬੜਾ। ਸਾਹਿਬਾਂ ਦੀ ਹਾੜੇ ਰਾਤ ਚਿੱਟੀ ਰੜ ਚਾਨਣੀ, ਚੋਰਾਂ ਵਟ ਲਈ ਚੁੱਪ। ਓ ਮਾਈ ਗॉड, ਦੈਟਸ ਬਿਊਟੀਫੁਲ ਲਾਈਨ। ਤੇਰੇ ਮੇਰੇ ਇਸ਼ਕ ਦੀ ਕੋਈ ਨਾ ਰਹਿ ਗਈ ਲੁੱਕ, ਪਾਣੀ ਬਾਜ ਬਰੂਟੀਆਂ ਸਭੇ ਗਈਆਂ ਸੁੱਕ, ਕੰਨੀ ਬੁੰਦੇ ਸਿਰ ਮਹਿੰਡੀਆਂ ਕਿਤੀਆਂ ਸੰਦੇ ਜੁੱਟ, ਲੈ ਚੱਲ ਦਾਣਾ ਬਾਦ ਨੂੰ ਜਾਨ ਤੁਗਾ ਦੇ ਮੁੱਖ। ਵਾਹ, ਇਹਦੇ ਵਿੱਚ ਜਿਹੜੀ ਕਹਿ ਸੀ ਇੱਕ ਲਾਈਨ ਹੈਗੀ ਹੈ, ਉਹ ਬੜੀ ਮਸ਼ਹੂਰ ਹੈ, ਲੇਕਿਨ ਉਹ ਸੀਨਾ ਬਸੀਨਾ ਚੱਲਦੀ ਹੈ, ਲੇਕਿਨ ਇਹ ਕਿ ਪਤਾ ਨਹੀਂ ਉਹ ਇਹਦੇ ਵਿੱਚ ਨਹੀਂ ਹੈ ਕਿ ਉਹ ਹੈਗਾ ਰਾਤ ਚਣੇ ਦੀ ਚਾਨਣੀ ਤੇ ਪੂਣੀ ਵਰਗਾ ਕਾਂ। ਜਿਹੜੀ ਪੂਣੀ ਵਰਗਾ ਕਾਂ, ਇਹ ਕਾਂ ਜਿਹੜਾ ਨਾ ਚਿੱਟਾ ਸਫੈਦ ਹੋ ਗਿਆ, ਇੰਨੀ ਚਾਨ ਹੈ। ਰਾਤ ਚਣੇ ਦੀ ਚਾਨਣੀ ਤੇ ਪੂਣੀ ਵਰਗਾ ਕਾਂ, ਉੱਡਿਆ ਦਾਣਾ ਬਾਦ ਤੋਂ ਲੱਥਾ ਆਣ ਚਨਾ। ਵਾਹ 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 ਵਾਹ, ਕੀ ਬਾਤ ਹੈ, ਕੀ ਬਾਤ। ਚਨਾ ਜਿਹੜਾ ਉੱਥੇ ਉਹ ਸਾਹਿਬਾਂ ਦਾ, ਉੱਥੋਂ ਆ ਕੇ ਹੈ। ਤੇ ਰਾਤ ਚਣੇ ਦੀ ਰਾਤ ਚਿੱਟੀ ਰਿੜ ਚਾਨਣੀ, ਚੋਰਾਂ ਵਟ ਲਈ ਚੁੱਪ। ਚੋਰਾਂ ਵਟ ਲਈ ਜਿਹੜਾ ਤੁਸੀਂ ਹਾਫਿਜ਼ ਬਰਖੁਦਾਰ ਦਾ ਤੁਸੀਂ ਇਮੈਜੀਨੇਸ਼ਨ ਦੇਖੋ ਕਿ ਉਹ ਕਹਿੰਦਾ ਕਿ ਇੰਨੀ ਜ਼ਿਆਦਾ ਲਾਈਟ ਹੈਗੀ ਹੈ ਕਿ ਉਹ ਚੋਰੀ ਨਹੀਂ ਕਰ ਸਕਦੇ, ਉਹ ਚੁੱਪ ਕਰਕੇ ਲੁਕ ਕੇ ਬੈਠੇ ਨੇ ਚੁੱਪ ਕੇ। ਲੇਕਿਨ ਉਹ ਕਹਿ ਰਿਹਾ ਤੇਰੇ ਮੇਰੇ ਇਸ਼ਕ ਦੀ ਕੋਈ ਨਾ ਰਹਿ ਗਈ ਲੁਕ, ਲੇਕਿਨ ਇਸ ਚਾਨਣੀ ਦੇ ਵਿੱਚ ਸਾਡਾ ਇਸ਼ਕ ਨਹੀਂ ਲੁਕਿਆ ਰਿਹਾ। ਵਾਹ ਵਾਹ। ਪਾਣੀ ਬਾਜ ਬਰੋਟੀਆਂ ਸਭੇ ਗਈਆਂ ਸੁੱਕ। ਹਾਂ, ਬਰੋਟੀਆਂ ਮਾਨੇ ਉਹ ਜਿਹੜੀਆਂ ਛੋਟੀਆਂ ਛੋਟੀਆਂ ਝਾੜੀਆਂ ਨੇ, ਕੰਨੀ ਬੁੰਦੇ ਸਰਮੈਂਡੀਆਂ ਖੱਤੀਆਂ ਸੰਦੇ ਜੁੱਟ, ਲੈ ਚੱਲ ਦਾਣਾ ਬਾਦ ਨੂੰ। ਖੱਤੀਆਂ ਸੰਦੇ ਜੁੱਟ ਕੀ ਹੋਇਆ ਜ਼ੁਬੈਰ ਸਾਹਿਬ? ਖੱਤੀਆਂ ਜਿਹੜੀਆਂ ਨੇ ਉਹ ਝੁਰਮਟ ਹੈਗੇ ਨੇ। ਅੱਛਾ, ਖੱਤੇ ਜਿੱਦਾਂ ਹੁੰਦੇ ਨੇ ਕੱਟੇ, ਹਾਂ ਪੇੜਾਂ ਦੇ, ਹਾਂ। ਸੰਦੇ ਮਨੇ ਦੇ ਹੈ, ਝੁਰਮਟਾਂ ਦੇ ਜੁੱਟ ਨੇ, ਕੰਨੀ ਬੁੰਦੇ
ਸਿਰ ਮਹਿੰਡੀਆਂ, ਇਹ ਤੇ ਸਿੱਧੀ ਲਾਈਨ ਹੈ। ਹਾਂ ਹਾਂ ਕੰਨੀ ਮੈਂ ਬੁੰਦੇ ਪਾਏ ਨੇ, ਮਹਿੰਡੀਆਂ ਨੇ, ਖਿੱਤੀਆਂ ਸੰਦੇ ਜੁੱਟ, ਚੁਰਮਟ ਜਿਹੜੇ ਨੇ ਸ਼ਾਇਦ ਅਸਮਾਨ ਦੀ ਤਾਰਿਆਂ ਦੀ ਗੱਲ ਕਰ ਰਹੀ ਹੈ। ਲੈ ਚੜ ਦਾਨਾਬਾਦ ਨੂੰ ਜਾਨ ਤਕਾਦੇ। ਉਹ ਸਾਰਾ ਉੱਥੋਂ ਦਾ ਜਿਹੜਾ ਐਟਮੋਸਫੀਅਰ ਹੈ ਉਹਨੂੰ ਡਿਸਕ੍ਰਾਈਬ ਕਰ ਰਹੀ ਕਿ ਇਸ ਵਕਤ ਇਹੋ ਜਿਹੀ ਰਾਤ ਹੈਗੀ ਤੇ ਮੈਨੂੰ ਲੈ ਜਾ। ਅੱਛਾ, ਮੈਂ ਇੱਕ ਦੇਖਣਾ ਸੀ ਕਿ ਜਿਹੜੇ ਬਰੋਟੇ ਹੁੰਦੇ ਨਾ, ਬਰੋਟੇ ਜਦੋਂ ਕਮਾਦ ਬੀਜਦੇ ਨੇ ਤੇ ਛੋਟੇ ਛੋਟੇ ਟੁਕੜੇ ਕਰਕੇ ਉਹਨੂੰ ਬੀਜਦੇ ਨੇ, ਉਹ ਬਰੋਟੀਆਂ ਤੇ ਬਰੋਟੇ ਉਹੀ ਚੀਜ਼ ਹੈ? ਮੇਰਾ ਖਿਆਲ ਉਹੀ ਝਾੜੀਆਂ ਨੇ, ਝਾੜੀਆਂ। ਜਿਹੜਾ ਮਤਲਬ ਪਾਣੀ ਨਹੀਂ ਮਿਲਿਆ, ਸੁੱਕ ਗਈਆਂ ਨੇ। ਮੈਂ ਥੋੜਾ ਜਿਹਾ ਐਡ ਕਰਨਾ ਸਰ। ਰਾਤ ਚਿੱਟੀ ਰੜ ਚਾਨਣੀ, ਰੜੇ ਦਾ ਮਤਲਬ ਜਿਹੜਾ ਨਾ ਰੜਾ ਹੁੰਦਾ ਹੈ, ਜਦੋਂ ਫਸਲ ਕਾਸ਼ਤ ਹੋਈ ਹੁੰਦੀ ਹੈ ਨਾ ਉਦੋਂ ਤੇ ਫਸਲ ਹੋਈ ਹੁੰਦੀ ਹੈ, ਤੇ ਜਦੋਂ ਹਲ ਵਾ ਕੇ ਉਹਨੂੰ ਛੱਡਦੇ ਨੇ ਨਾ ਉਹ ਰੜਾ ਹੋ ਜਾਂਦਾ, ਉਹ ਖਾਲੀ ਹੋ ਜਾਂਦਾ। ਤੇ ਰਾਤ ਚਿੱਟੀ ਰੜ ਚਾਨਣੀ ਕਿ ਉਹ ਰੜਾ ਹੋਇਆ, ਫਸਲਾਂ ਵੱਡੀਆਂ ਹੋਈਆਂ, ਤੇ ਉਸ ਵੇਲੇ ਜਦੋਂ ਚਾਨਣੀ ਹੁੰਦੀ ਹੈ ਤੇ ਦੂਰ ਦੂਰ ਤੱਕ ਨਜ਼ਰ ਆਉਂਦਾ, ਉਹਦੀ ਹਾਲਤ ਇਸ ਤਰ੍ਹਾਂ ਹੁੰਦੀ ਹੈ ਕਿ ਚੋਰ ਜਿਹੜਾ ਹੈ ਨਾ ਉਹ ਵੀ ਛੁਪ ਜਾਂਦਾ। ਜਿਸ ਤਰ੍ਹਾਂ ਉਹ ਮੂਵੀਆਂ 'ਚ ਨਹੀਂ ਦਿਖਾਉਂਦੇ ਕਿ ਫਲੈਸ਼ ਲਾਈਟ ਮਾਰਦੇ ਨੇ ਤੇ ਚੋਰ ਜਿਹੜਾ ਇੱਕ ਸਾਰੇ ਛੁਪ ਜਾਂਦੇ ਨੇ। ਤੇ ਕਹਿੰਦਾ ਕਿ ਇਸੇ ਤਰ੍ਹਾਂ ਮੇਰੇ ਤੇਰੇ ਇਸ਼ਕ ਦੀ ਜਿਹੜੀ ਕਹਾਣੀ ਹੈ ਉਹ ਇਸ ਤਰ੍ਹਾਂ ਬਿਆਨ ਹੋ ਗਈ ਹੈ, ਜਿਸ ਤਰ੍ਹਾਂ ਰੜੇ ਦੀ ਚਾਨਣੀ ਹੋਏ ਤੇ ਉਹਦੇ ਵਿੱਚ ਜਿਸ ਤਰ੍ਹਾਂ ਚੋਰ ਵੀ ਛੁਪ ਜਾਂਦੇ ਨੇ ਉਹਨਾਂ ਨੂੰ ਨਜ਼ਰ ਆਉਣ ਤੋਂ ਪਹਿਲਾਂ, ਲੇਕਿਨ ਇਸ ਤਰ੍ਹਾਂ ਸਾਡਾ ਇਸ਼ਕ ਜਿਹੜਾ ਨਾ ਉਹ ਲੋਕਾਂ ਨੂੰ ਪਤਾ ਚੱਲ ਗਿਆ। ਜੀ ਪੜੋ ਜੀ ਅੱਗੇ ਜੀ 68 69 ਛੇੜੇ ਚੌਕਠੀਏ ਛਪੜੀਏ ਚੌਕਠੀਏ ਟੈਮ ਵਿੱਚ ਪਾਣੀ ਨਿਤ, ਮੇਰੇ ਸੱਜਣ ਆਉਂਦੇ ਗਏ ਘਰਾਂ ਕਰ ਚਿਤ, ਮੋਇਆਂ ਪਿਟਣਾ ਇੱਕ ਦੇਹੋਂ ਇਸ਼ਕ ਸਿਆਪਾ ਨਿਤ, ਨਿੱਕੀਆਂ ਹੁੰਦਿਆਂ ਪੱਟੀਆਂ ਲਾਹੀ ਦਿਲਾਂ ਦੀ ਸਿੱਖ। ਵਾਹ। ਚੋ ਗਿੱਠੀਏ ਚਾਰ ਗੁੱਠਾਂ ਵਾਲਾ, ਚਾਰ ਨੁਕਰਾਂ ਵਾਲਾ। ਜੀ ਜੀ। ਛਪੜੀਏ ਚੋ ਗਿੱਠੀਏ ਤੈਂ ਵਿੱਚ ਪਾਣੀ ਨਿਤ। ਛਪੜੀਏ ਨੂੰ ਮੁਖਾਤਬ ਐਡਰੈਸ ਕਰ ਰਿਹਾ ਸ਼ਾਇਰ। ਇਹ ਹਾਫਿਜ਼ ਬਰਖੁਰਦਾਰ ਦਾ ਕਮਾਲ ਹੈ ਕਿ ਇਹ ਚੀਜ਼ਾਂ ਨੂੰ ਐਨੀਮੇਟ ਕਰ ਦਿੰਦਾ, ਉਹਨਾਂ ਨੂੰ ਕਰੈਕਟਰ ਬਣਾ ਦਿੰਦਾ। ਵਾਹ। ਰੁੱਖਾਂ ਨੂੰ, ਪਰਿੰਦਿਆਂ ਨੂੰ, ਜਾਨਵਰਾਂ ਨੂੰ, ਉਹ ਸਾਰੇ ਕਰੈਕਟਰ ਹੈਗੇ ਨੇ। ਹੁਣ ਸਾਹਿਬਾਂ ਹੀ ਲੱਗਦਾ ਮੈਨੂੰ ਕਹਿ ਰਹੀ ਹੈ ਕਿ ਛਪੜੀਏ ਚੌਗਿੱਟੀਏ ਚਾਰੋਂ ਪਾਸੇ ਜਿਹੜਾ ਛੱਪੜ ਹੈ, ਤੈਂ ਵਿੱਚ ਪਾਣੀ ਨਿਤ, ਹਮੇਸ਼ਾ ਤੇਰੇ ਵਿੱਚ ਪਾਣੀ ਹੈ। ਮੇਰੇ ਸੱਜਣ ਆਮਦੇ ਗਏ ਘਰਾਂ ਕਰ ਚਿੱਤ, ਮੇਰੇ ਸੱਜਣ ਆਮਦੇ ਨੇ, ਬਾਕੀ ਲੋਕ ਜਿਹੜੇ ਘਰਾਂ ਨੂੰ ਚਲੇ ਗਏ। ਮੋਇਆ ਪਿੱਟਣਾ ਇੱਕ ਦਿਓ ਇਸ਼ਕ ਸਿਆਪਾ ਨਿਤ। ਵਾਹ, ਇਹ ਬਹੁਤ ਵਧੀਆ ਲਾਈਨ ਹੈ, ਇਹ ਬਹੁਤ ਹੀ ਵਧੀਆ ਕਮਾਲ ਦੀ ਲਾਈਨ ਹੈ। ਕੋਈ ਮਰ ਜਾਏ ਤੇ ਅਸੀਂ ਇੱਕ ਦਿਨ ਉਹਨੂੰ ਪਿੱਟ ਕੇ ਚੁੱਪ ਕਰ ਜਾਂਦੇ ਆ, ਲੇਕਿਨ ਇਸ਼ਕ ਨਿਤ ਦਾ ਸਿਆਪਾ ਹੈ, ਐਵਰੀ ਡੇ। ਵੈਰੀ ਨਾਈਸ। ਨਿੱਕੀਆਂ ਹੁੰਦੀਆਂ ਪੱਟੀਆਂ ਜਿਹੜੀਆਂ ਨੇ, ਪੱਟੀ ਪੜਾਉਣਾ ਵੀ ਅਸੀਂ ਕਹਿੰਦੇ ਆ ਕਿਸੇ ਨੂੰ, ਕਿਸੇ ਗੱਲ ਦੇ ਉੱਤੇ ਲਾ ਦੇਣਾ ਜਾਂ ਕਿਸੇ ਗੱਲ ਤੇ ਸਮਝਾ ਦੇਣਾ, ਲੱਗ ਜਾਣਾ, ਜਾਂ ਪੱਟੀ ਮੈਂ ਉਸ ਗੱਲ 'ਚ ਪੱਟਿਆ ਗਿਆ ਵਾਂ, ਯਾਨੀ ਕਿ ਮੈਂ ਉਸ ਗੱਲ ਦੇ ਵਿੱਚ ਜਿਹੜਾ ਨਾ ਫਸ ਗਿਆ ਵਾਂ, ਉਹਦੇ ਵਿੱਚ ਆ ਗਿਆ। ਤੇ ਪੱਟੀਆਂ ਮੈਨੂੰ ਪੜਾਈਆਂ ਨੇ ਤੂੰ ਇਸ਼ਕ ਦੀਆਂ ਨਿੱਕਿਆਂ ਹੁੰਦਿਆਂ ਤੋਂ, ਲਾਈ ਦਿਲਾਂ ਦੀ ਸਿੱਖ। ਔਰ ਹੁਣ ਮੇਰੀ ਸਿੱਖ ਜਿਹੜੀ ਹੈ, ਉਹ ਜਿਹੜੀ ਮੇਰੀ ਯਰਨਿੰਗ ਹੈ, ਜਿਹੜੀ ਮੇਰੀ ਲੌਂਗਿੰਗ ਹੈ, ਉਹ ਹਮੇਸ਼ਾ ਲਈ ਚਲੀ ਜਾ ਰਹੀ। ਵੈਰੀ ਨਾਈਸ, ਬਹੁਤ ਹੀ ਕਮਾਲ ਦੀ ਆ। ਔਰ ਮੈਨੂੰ ਇੱਥੋਂ ਯਾਦ ਆ ਗਈ ਆ ਜਿਹੜੀ ਕਿ ਛੋਟੀ ਉਮਰ ਦੀਆਂ ਯਾਰੀਆਂ ਬਹੁਤ ਮੁਸ਼ਕਿਲ, ਵਾਰਸ ਸ਼ਾਹ ਦੀ ਸੁਣੀ ਆ ਨਾ ਕਿ ਛੋਟੀ ਉਮਰ ਦੀਆਂ ਯਾਰੀਆਂ ਬਹੁਤ ਮੁਸ਼ਕਿਲ, ਪੁੱਤਰ ਮਹਿਰਾਂ ਦੇ ਖੋਲੀਆਂ ਚਾਰਦੇ ਨੇ, ਕੰਨ ਪਾੜ ਫਕੀਰ ਹੋ ਜਾਣ ਰਾਜੇ, ਦਰਦਮੰਦ ਫਿਰਨ ਵਿੱਚ ਬਾਰਦੇ ਨੇ। ਮਤਲਬ ਇਸ਼ਕ ਦੇ ਵਿੱਚ ਇਹ ਹਾਲਤ ਹੁੰਦੀ ਹੈ ਤੁਹਾਡੀ। ਨਾਲੇ ਇਹਦੇ ਚ ਇੱਕ ਐਡ ਕਰ ਲਾਂ, ਇਹ ਜਿਹੜੀ ਚੀਜ਼ ਨਾ ਮਿਲੇ ਉਹਦੇ ਬਾਰੇ ਜੀ ਸ਼ਾਇਰੀ ਹੁੰਦੀ ਹੈ, ਜਿਹੜੀ ਮਿਲ ਜਾਏ ਉਹਦੇ ਬਾਰੇ ਤੇ ਫਿਰ ਕੁਝ ਨਹੀਂ ਨਾ ਹੁੰਦਾ। ਇਹ ਤਾਂ ਉਹਦੇ ਬਾਅਦ ਬੱਚੇ ਹੁੰਦੇ ਨੇ। ਸ਼ਾਇਰੀ ਤੇ ਇਸ਼ਕ ਦੀ ਹੈ ਨਾ, ਉਹ ਤੇ ਨਾ ਮੁਕੰਮਲ ਹੈ ਹਮੇਸ਼ਾ। ਨਾ ਮੁਕੰਮਲ ਇਸ਼ਕ ਦੀ ਤਾਂ ਸ਼ਾਇਰੀ ਹੈ। ਇੱਕ ਮੈਂ ਚੀਜ਼ ਐਡ ਕਰਨੀ ਸੀ ਜ਼ੁਬੈਰ ਸਾਹਿਬ, ਨਿੱਕੀਆਂ ਹੁੰਦੀਆਂ ਪੱਟੀਆਂ, ਇਹ ਫਿਜ਼ੀਕਲ ਲੈਵਲ ਤੇ ਸਤਹੀ ਲੈਵਲ ਤੇ ਇਹ ਉਹਨਾਂ ਤਖਤੀਆਂ ਨੂੰ ਵੀ ਇਸ਼ਾਰਾ ਹੈਗਾ ਜਿਹੜੀਆਂ ਨਿੱਕੇ ਹੁੰਦੇ ਪੜ੍ਹਦੇ ਸਨ ਤਖਤੀਆਂ ਤੇ ਮਸੀਤੇ ਜਾ ਕੇ ਦੋਵੇਂ ਇਕੱਠੇ ਪੜ੍ਹਦੇ ਸੀ ਨਾ ਦੋਵੇਂ। ਉਹੀ ਹੈ, ਉਦੋਂ ਹੀ ਸ਼ੁਰੂ ਹੋਈਆਂ ਪੱਟੀ ਜਿਹੜੀ ਹੈ ਲਿਖਾਈ ਦੀ ਮਸ਼ਕ ਹੈਗੀ ਹੈ ਨਾ, ਪੱਟੀ ਲਿਖਣਾ ਲਿਖਾਈ ਦੀ ਮਸ਼ਕ ਵੀ ਹੈਗੀ। ਬਿਲਕੁਲ ਠੀਕ ਹੈ। ਲੋ ਜੀ ਨੰਬਰ 70 ਜੀ।
ਸਈਆਂ ਸਈਆਂ ਦੇ ਵਿੱਚ ਸਾਹਿਬਾਂ ਦਿਸਦੀ ਲਾਲੋ ਲਾਲ, ਸਈਆਂ ਦੇ ਵਿੱਚ ਸਾਹਿਬਾਂ ਦਿਸਦੀ ਲਾਲੋ ਲਾਲ, ਹੂਰ ਪਰੀ ਲਾ ਬਾਬਲੀ ਚੱਲੇ ਚਾਲ ਸਿਆਲ, ਨੱਕ ਸੁਨਹਿਰੀ ਨਗ ਜਿਉ ਬਲਦੀ ਸ਼ਮਾ ਮਸ਼ਾਲ, ਇੰਦਰਪੂਰੀ ਦੀ ਲੋਹਣੀ ਹਾਲ ਉਖਾਨਾ ਨਾ ਹਾਲ। ਬਿਲਕੁਲ ਉਹਦੀ ਤਾਰੀਫ ਸ਼ੁਰੂ ਕਰਤੀ ਇੱਕਦਮ ਉਹਨੇ ਹਾਫਿਜ਼ ਬਰਖੁਰਦਾਰ ਨੇ ਨਾ ਚੱਲਦੇ ਚੱਲਦੇ। ਹਾਂ ਉਹ ਵਿੱਚ ਇੱਕ ਪੂਰਾ ਇੱਕ ਉਹੀ ਐਵੇਂ ਐਡ ਕਰਤਾ ਉਸ ਵਿੱਚ ਪੈਰਾਗ੍ਰਾਫ ਉਹਦੀ ਖੂਬਸੂਰਤੀ ਦਾ। ਹਾਂ ਮਕੂਲਾ ਸ਼ਾਇਰ ਹੈ ਨਾ ਜੀ। ਹਾਂਜੀ ਸ਼ਾਇਰ। ਇੱਕ ਅੱਜ ਅਸੀਂ 69 ਤੋਂ ਸ਼ੁਰੂ ਕਰਨੀ ਹੈ ਵਾਟਸਐਪ ਬੜਾ ਮੈਂ ਕੀ ਫਾਰਮੈਟ ਹੈ? ਸਾਰੇ ਇੱਕ ਉਹਨੂੰ ਪੜ੍ਹਦੇ ਨੇ ਕਿ ਅਲੱਗ-ਅਲੱਗ ਇੱਕ ਪੜ੍ਹਦੇ ਨੇ? ਵਾਟ ਇਜ਼ ਦ ਫਾਰਮੈਟ? ਹਾਂ ਤੁਸੀਂ ਪੜ੍ਹੋ ਬੀਬਾ ਜੀ 71 ਪੜ੍ਹੋ। ਹੈ ਪੜ੍ਹਨਾ ਜੀ? ਅੱਛਾ। ਭੁੱਲੀ ਵਤਨੀਏ ਸਾਹਿਬਾਂ ਬੈਠੀ ਬਰੂਹਾਂ ਮੱਲ, ਮਰਨ ਚਕੋਰ ਉਤਾਵਲੇ ਕੀ ਪਰਵਾਹ ਹੈ ਸਹਿਚਾਨ। ਆ ਕਿੰਨੀ ਵਧੀਆ ਲਾਈਨ ਹੈ। ਮਰਨ ਚਕੋਰ ਉਤਾਵਲੇ ਕੀ ਪਰਵਾਹ ਹੈ ਸਹਿਚਾਨ, ਬੇਪਰਵਾਹੀ ਖਰਲ ਦੀ ਚਾਹੇ ਸਿਰ ਤੇ ਚੱਲ, ਨਿੱਕੀਆਂ ਹੁੰਦਿਆਂ ਦੋਸਤੀ ਮਨੋ ਵਸਾਰੀ ਗੱਲ। ਵਾਹ। ਹਾਂਜੀ ਭੁੱਲੀ ਵਤਨੀ ਹੈ ਸਾਹਿਬਾਂ, ਬੜਾ ਖਾਸ ਜੁਮਲਾ ਹੈ। ਬਾਰ ਦੇ ਵਿੱਚ ਬੜਾ ਬੋਲਿਆ ਜਾ, ਭੁੱਲਾ ਵਤਨਾ ਹੈ ਤੂੰ। ਗੌਹਰ ਸਾਹਿਬ ਨੇ ਵੀ ਸੁਣਿਆ ਹੋਣਾ ਸ਼ਾਇਦ। ਭੁੱਲੀ ਵਤਨੀ ਹੈ, ਤੈਨੂੰ ਪਤਾ ਹੀ ਨਹੀਂ ਲੱਗ ਰਿਹਾ। ਭੁੱਲ ਗਈ ਹੈ। ਬੈਠੀ ਬਰੋਹਾ ਮੈਨੇ ਸਰਦਲ ਹੈ, ਜਿਹੜੀ ਦਹਲੀਜ਼ ਹੈ, ਜਿਹੜੀ ਉਰਦੂ ਦੇ ਵਿੱਚ ਪਤਾ ਨਹੀਂ ਕੀ ਕਹਿੰਦੇ ਨੇ, ਦਹਲੀਜ਼ ਹੀ ਕਹਿੰਦੇ ਨੇ। ਦਹਲੀਜ਼। ਪਰ ਇੱਕ ਗੱਲ ਹੈ ਕਿ ਵੀ ਉਹ ਤਾਂ ਬਰੂ ਹਾਂ, ਇਹ ਤੇ ਪਲੂਰਲ ਹੈਗਾ ਆ ਨਾ। ਇਹ ਨਹੀਂ ਹੈਗੀ ਕਿ ਜੀ ਆਊਟਰ ਪੈਰੀਫਰੀ ਆਫ ਅ ਹਾਊਸ ਔਰ ਸਮਥਿੰਗ ਜਿਹੜੀ ਉੱਥੇ ਬੈਠੀ। ਨਹੀਂ ਉਹ ਜਿਹੜਾ ਜਿੱਥੇ ਬੂਹਾ ਖਤਮ ਹੁੰਦਾ ਨਾ ਤੇ ਬਾਹਰ ਲੱਕੜੀ ਜਿਹੜੀ ਹੁੰਦੀ ਹੈ, ਸਰਦਲ ਵੀ ਕਹਿੰਦੇ ਨੇ ਇਹਨੂੰ, ਸਰਦਲ। ਔਰ ਬਰੂਹਾਂ ਵੀ ਕਹਿੰਦੇ ਨੇ ਜੀ। ਵੈਸੇ ਦਰਵਾਜ਼ੇ ਦਾ ਬਾਹਰ ਦਾ ਹਿੱਸਾ। ਜੀ ਜੀ ਉਹ ਵੀ ਦਰੁਸਤ ਹੈ, ਲੇਕਿਨ ਬੀਬਾ ਜੀ ਮੇਰੇ ਖਿਆਲ ਜਿਹੜਾ ਕਲਚਰਲੀ ਤੁਸੀਂ ਵੀ ਸਹੀ ਕਹਿ ਰਹੇ ਹੋ, ਬਰੂਹਾਂ ਦਾ ਮਤਲਬ ਇੱਕ ਤੇ ਉਹ ਵੀ ਹੁੰਦਾ ਹੈ ਜਦੋਂ ਬੰਦਾ ਉਦਾਸੀ ਜਾਂ ਇੰਤਜ਼ਾਰ ਵਿੱਚ ਜਦੋਂ ਖੜਾ ਹੁੰਦਾ ਨਾ, ਜਿਹੜੀ ਨੁੱਕਰ ਵਿੱਚ, ਜਾਂ ਤੁਸੀਂ ਸਹੀ ਕਹਿ ਰਹੇ ਹੋ ਕਿ ਮਤਲਬ ਪਿੰਡ ਦੇ ਆਖਰੀ ਕਿਨਾਰੇ ਤੇ ਵੀ ਜਿਹੜੀ ਨੁੱਕਰ ਹੁੰਦੀ ਹੈ, ਜਾਂ ਕੋਈ ਵੀ ਐਸੀ ਜਿਹੜੀ ਬੇਬਾਦ ਜਗ੍ਹਾ ਹੁੰਦੀ ਹੈ ਨਾ ਜਿੱਥੇ ਆਖਰੀ ਜਗ੍ਹਾ ਇਹ ਵੀ ਇਸਤੇਮਾਲ ਹੁੰਦਾ ਹੈ। ਇਹ ਆਖਰੀ ਜਿਹੜੀ ਆਖਰੀ ਪੈਰੀਫਰੀ, ਸ਼ਹਿਰ ਦੀਆਂ ਵੀ ਬਰੂਹਾਂ ਹੁੰਦੀਆਂ। ਹਾਂ ਸ਼ਹਿਰ ਦੀਆਂ ਵੀ ਬਰੂਹਾਂ, ਕਿਉਂਕਿ ਉਹ ਇਹ ਅਖੀਰਲੀ ਜਗ੍ਹਾ ਜਿਹੜੀ ਹੈਗੀ ਉਹਦੇ ਬਾਅਦ ਮਤਲਬ ਉੱਥੋਂ ਤਾਈ ਹੱਦ ਜਿਹਨੂੰ ਕਹਿੰਦੇ, ਹੱਦ ਜਿਹੜਾ ਪਿੰਡ ਦਾ ਹੱਦ ਆਲੇ ਦੁਆਲੇ, ਬਿਯੋਂਡ ਬਾਉਂਡਰੀ ਲਾਈਨ। ਠੀਕ ਹੈ ਜੀ, ਉਹ ਵੀ ਬਰੂਹਾਂ ਨੇ। ਉਹ ਦੋਵੇਂ ਜਗ੍ਹਾ ਹੋ ਸਕਦੀਆਂ, ਘਰ ਦੇ ਬਾਹਰ ਵੀ ਬੈਠੀ ਹੈ ਜਾਂ ਪਿੰਡ ਦੇ ਬਾਹਰ ਬੈਠੀ ਹੈ। ਰਾਈਟ। ਤੁਸੀਂ ਦੋਵਾਂ ਨੂੰ ਕਰ ਸਕਦੇ। ਆ ਬੜੀ ਵਧੀਆ ਲਾਈਨ ਹੈ। ਮਰਨ ਚਕੋਰ ਉਤਾਵਲੇ ਕੀ ਪਰਵਾਹ ਸਹਿਚਾਨ, ਚੱਲ ਨੂੰ ਕੀ ਪਰਵਾਹ ਭਾਵੇਂ ਚਕੋਰ ਕਿੰਨੇ ਵੀ ਮਰ ਜਾਣ। ਕਿਆ ਬਾਤ ਹੈ। ਇਹ ਇੱਕ ਹੋਰ ਜਿਹੜਾ ਮੇਰੇ ਕੋਲ ਹੈ ਨੁਸਖਾ, ਉਹਦੇ ਵਿੱਚ ਉਹਨੇ ਜਿਹੜਾ ਕੀ ਪਰਵਾਹ ਮਰਨ ਚਕੋਰ ਉਤਾਵਲੇ ਕੀ ਪਰਵਾਹ, ਉਹਨੇ ਚੈਨਲ ਲਿਖਿਆ। ਚੈਨਲ ਮਤਲਬ ਚੰਨ ਜਿਹੜਾ ਹੈ, ਕਿਉਂਕਿ ਚਕੋਰ ਦਾ ਤਲਕ ਹੈਗਾ ਚੰਨ ਦੇ ਨਾਲ। ਉਹ ਚੰਨ ਵੱਲ ਜਾਂਦਾ ਹੈ ਜਾਂ ਚੰਨ ਨੂੰ ਚੱਲ ਤੱਕ ਰੀਚ ਕਰਨਾ ਚਾਹੁੰਦਾ, ਔਰ ਫਿਰ ਇੱਕ ਸਤ੍ਹਾ ਤੇ ਜਾ ਕੇ ਉਹ ਥੱਕ ਕੇ ਡਿੱਗ ਪੈਂਦਾ, ਮਰ ਵੀ ਜਾਂਦਾ ਚਕੋਰ। ਤੇ ਮਰਨ ਚਕੋਰ ਉਤਾਵਲੇ, ਜਿਹੜੇ ਉਤਾਵਲੇ ਨੇ ਬੇਸਬਰੇ ਚਕੋਰ ਨੇ, ਉਹ ਭਾਵੇਂ ਮਰਨ ਜਾਂ ਜ਼ਿੰਦਾ ਰਹਿਣ, ਚੰਨ ਨੂੰ ਕੀ ਪਰਵਾਹ। ਕੀ ਫਰਕ ਪੈ ਰਿਹਾ? ਇਹ ਚੱਲ ਨਹੀਂ ਹੈਗਾ, ਇਹ ਚੰਨ ਹੈਗਾ। ਚੰਨ ਹੀ ਕਿਹਾ, ਚੈਨਲ ਲਿਖਿਆ ਹੈ ਚੰਨ। ਵੈਸੇ ਬਿਲਕੁਲ ਸਹੀ ਕਹਿ ਰਹੇ ਹੋ। ਵਾਕਈ ਇਹ ਚੈਨਲ ਬਣਦਾ ਇੱਥੇ ਵਜ਼ਨ ਦੇ ਹਿਸਾਬ ਨਾਲ ਵੀ ਔਰ ਲਫ਼ਜ਼ ਦੇ ਹਿਸਾਬ ਨਾਲ ਵੀ ਤੇ ਮੀਨਿੰਗ ਦੇ ਹਿਸਾਬ ਨਾਲ ਚੈਨਲ, ਕਿਉਂਕਿ ਚੰਨ ਤੋਂ ਲਫ਼ਜ਼ ਬਣਾ ਰਿਹਾ, ਜਿਵੇਂ ਬਾਰਿਸ਼ਾਂ ਕਰਦਾ ਸੀ। ਗੁਰਮੁਖੀ ਦਾ ਜਿਹੜਾ ਹੈ ਨਾ, ਉਹਦੇ ਵਿੱਚ ਇਹਨਾਂ ਨੇ ਚੰਨ ਹੀ ਲਿਖਿਆ। ਇਹਦੇ ਚ ਅਗਲੇ ਸ਼ੇਰ ਵੀ ਆਉਂਦੇ ਨੇ ਨਾ, ਉਹਦੇ ਵਿੱਚ ਕਹਿ ਪ੍ਰਵਾਸ ਹੈ ਚੱਲ, ਜਿਹੜਾ ਚੱਲਣ ਵਾਲਾ, ਜਿਹੜਾ ਚੱਲੀ ਜਾ ਰਿਹਾ, ਚੰਨ ਵੀ ਚੱਲੀ ਜਾ ਰਿਹਾ ਨਾ, ਤੇ ਅਨਹਦ ਜਿਹੜੀ ਹੱਦ ਕੋਈ ਨਹੀਂ। ਅਗਲੇ ਸ਼ੇਰਾਂ 'ਚ ਇਹ ਵੀ ਆਏਗਾ, ਉਹ ਕਾਇਨਾਤ ਦੀ ਤਰਫ ਵੀ ਜਾਂਦਾ ਥੋੜਾ ਜਿਹਾ, ਕਿ ਉਹ ਜਿਹੜਾ ਨਿਜ਼ਾਮ ਹੈ ਉਹਨੂੰ ਕੀ ਪਰਵਾਹ, ਮਰਨ ਚਕੋਰ ਉਤਾਵਲੇ ਕੇ ਪ੍ਰਵਾਸ ਹੈ ਚੱਲ, ਜਿਹੜਾ ਚੱਲਣ ਵਾਲਾ ਹੀ ਹੈ, ਜਿਹੜਾ ਚੰਨ ਹੈ। ਜਦੋਂ ਅਗਲੇ ਸ਼ੇਰ ਆਉਣਗੇ ਉਹਨਾਂ 'ਚ ਫਿਰ ਇਹ ਵਾਜ਼ਿਹ ਹੋਏਗਾ ਕਿ ਕੁਦਰਤ ਦੇ ਬਾਰੇ 'ਚ ਗੱਲ ਕਰ। ਜ਼ੁਬੈਰ ਸਾਹਿਬ ਏਦਾਂ ਨਹੀਂ, ਇਹ ਵੀ ਨਹੀਂ, ਏਦਾਂ ਵੀ ਨਹੀਂ ਸੋਚ ਸਕਦੇ ਮਰਨ ਚਕੋਰ ਉਤਾਵਲੇ ਕੀ ਪਰਵਾਸ ਹੈ ਚੱਲ, ਕਿ ਵੀ ਉਤਾਵਲੇ ਜਿਹੜੇ ਚਕੋਰ ਨੇ ਉਹਨਾਂ ਨੂੰ ਇਹ ਨਹੀਂ ਪਰਵਾਹ ਕਿ ਅਸੀਂ ਮਰੀਏ ਜਾਂ ਜਰੀਏ, ਉਹ ਚੱਲ ਨੇ।
ਆਪ ਸਹਿ ਦਾ ਮਤਲਬ ਹੈਗਾ ਉਹਨਾਂ ਨੂੰ, ਸਹਿ ਮੰਨੇ ਉਹਨਾਂ ਨੂੰ ਨਾ ਮਰਨ ਚਕੋਰ ਉਤਾਵਲੇ ਕੀ ਪਰਵਾਹ ਸਹਿ ਚੱਲ, ਉਹਨਾਂ ਨੂੰ ਕੀ ਪਰਵਾਹ ਹੈ, ਉਹਨਾਂ ਤੇ ਆਪਣੀ ਬਸ ਉਹਨਾਂ ਨੇ ਆਪਣੀ ਇਸ਼ਕ ਤੁਰੇ ਜਾਣਾ ਬਸ। ਹਾਂ, ਜਿਹੜੇ ਚੱਲੀ ਜਾ ਰਹੇ ਨੇ ਉਹਨਾਂ ਨੂੰ ਕੀ ਪਰਵਾਹ, ਕੀ ਪਰਵਾਹ ਹੈ ਉਹਨਾਂ ਦੀ, ਉਹਨਾਂ ਨੂੰ ਐਂਡ ਦਾ ਨਹੀਂ, ਉਹਨਾਂ ਨੂੰ ਉਹਦਾ ਨਹੀਂ ਪਰਵਾਹ ਕਿ ਅਸੀਂ, ਉਹਨਾਂ ਨੇ ਆਪਣੀ ਲਗਨ 'ਚ ਚਲੇ ਜਾਣਾ। ਹਾਂਜੀ, ਲੇਕਿਨ ਅਗਲੇ ਸ਼ੇਰ ਜਿਹੜੇ ਆਣਗੇ ਨਾ ਉਹਦੇ ਚੱਲ ਤੋਂ ਮੁਰਾਦ ਕਾਇਨਾਤ ਲਈ ਜਾਏਗੀ, ਦੇਖਣਾ ਅੱਗੇ ਵੀ ਆਣਗੇ। ਜੀ ਜੀ। ਅੱਛਾ, ਚੱਲ ਦਾ ਮਤਲਬ ਥੱਲੇ ਇੱਕ ਵੀ ਲਿਖਿਆ ਹੈ, ਇਹ ਜਿਹੜਾ ਨੁਸਖਾ ਅਸੀਂ ਪੜ੍ਹ ਰਹੇ ਹਾਂ, ਨਾ ਨਿਤ ਬਦਲਣ ਵਾਲਾ, ਇੱਕੋ ਜਿਹਾ ਨਾ ਰਹਿਣ ਵਾਲਾ। ਅੱਗੇ ਉਹਨੇ ਬ੍ਰੈਕਟ 'ਚ ਲਿਖਿਆ ਰਮਜ਼ ਹੈਗੀ, ਯਾਨੀ ਕਿ ਸਿੰਬਲ ਹੈ ਚੰਨ ਜਿਹੜਾ ਨਿਤ ਘਟਦਾ ਵੱਧਦਾ ਰਹਿੰਦਾ ਹੈ। ਹਾਂਜੀ, ਅਗਲੀ ਲਾਈਨ। ਮੈਂ ਇੱਥੇ ਗੱਲ ਕਰਨੀ ਸੀ ਕਿ ਜਿਹੜਾ ਮੈਟਾਫਰ ਯੂਜ਼ ਕੀਤਾ ਹੈਗਾ ਬਰੂਹਾਂ ਦਾ ਜਾਂ ਦਹਲੀਜ਼ ਦਾ, ਉਹਦੇ 'ਚ ਮੇਰਾ ਖਿਆਲ ਇਹ ਹੈਗਾ ਕਿ ਘਰ ਦੇ ਲਾਓ ਤੁਸੀਂ, ਅੰਦਰ ਤੁਹਾਡਾ ਆਪਣਾਪਨ ਹੈ, ਬਾਹਰ ਦਰਵਾਜ਼ੇ ਦਹਲੀਜ਼ ਤੋਂ ਬਾਹਰ ਬਾਹਰਲੀ ਦੁਨੀਆ ਵਸਦੀ ਆ, ਕਿ ਇਹ ਮੂਮੈਂਟ ਜਿਹੜਾ ਇੱਕ ਕਿਸਮ ਦਾ ਟ੍ਰਾਂਜੀਸ਼ਨ ਦਾ ਹੈਗਾ, ਮਤਲਬ ਕਿ ਉਹਨੂੰ ਦੁਚਿੱਤਾਪਨ ਇੱਕ ਕਿਸਮ ਦਾ ਹੋਇਆ ਕਿ ਇਹ ਮੂਮੈਂਟ ਜਿਹੜਾ ਹੈਗਾ ਇਹ ਡਿਸੀਜਨ ਦਾ ਕਿ ਮੈਂ ਅੰਦਰ ਰਹਾਂ ਆਪਣੇ ਜਾਂ ਬਾਹਰ ਮੇਰੇ ਪਿਆਰ ਔਰ ਮੁਹੱਬਤ ਦੀ ਗੱਲ ਕਰਾਂ, ਕਿ ਜਾਂ ਮਤਲਬ ਉਹਦੇ 'ਚ ਇੱਕ ਕਿਸਮ ਦੀ ਇਹ ਡਿਸਾਈਸਿਵਨੈਸ ਦੀ ਟਾਈਮ ਹੈ। ਨਹੀਂ, ਇੱਥੇ ਤੁਹਾਨੂੰ ਜਿਹੜਾ ਚੱਲ ਹੈ ਜਾਂ ਚੰਦ ਜਿਹੜਾ ਉਹ ਮਿਰਜ਼ਾ ਨਹੀਂ ਲੱਗ ਰਿਹਾ ਕਿ ਉਹ ਸਾਹਿਬਾਂ ਜਿਹੜੀ ਹੈ ਚਕੋਰ ਹੈ, ਉਹ ਮਰੇ ਜੀਵੇ ਕੀ ਪਰਵਾਹ ਸਹਿ ਚੱਲ, ਮਿਰਜ਼ੇ ਨੂੰ ਕੀ ਪਰਵਾਹ ਹੈ, ਮਿਰਜ਼ੇ ਨੂੰ ਕੀ ਪਰਵਾਹ। ਮੈਂ ਉਹ ਸੋਚ ਰਿਹਾ ਸੀ ਕਿ ਦੇਖੋ ਇਹਦੇ ਵਿੱਚ ਇਸ਼ਕ ਦੇ ਵਿੱਚ ਕਿ ਮੈਂ ਮਿਰਜ਼ੇ ਵੱਲ ਨੂੰ ਜਾਵਾਂ, ਕਿ ਮੈਂ ਇਸੇ ਦੁਚਿੱਤਾਪਨ ਜਿਹਾ ਮੈਂ ਕਹਿ ਲਓ ਤੇ ਇੱਕ ਦਹਲੀਜ਼ ਤੇ ਇੱਕ ਮੂਮੈਂਟ ਤੇ ਇੱਕ ਟ੍ਰਾਂਜੀਸ਼ਨ ਦੇ ਉੱਤੇ ਖੜੀ ਹੈ। ਹਾਂਜੀ ਹਾਂਜੀ, ਬਿਲਕੁਲ ਸਹੀ ਹੈ। ਬੇਪਰਵਾਹੀ ਖਰਲ ਦੀ ਚਾਹੇ ਸਿਰ ਤੇ ਚੱਲ, ਇਹ ਤੇ ਸਾਫ਼ ਲਾਈਨ ਹੈ ਜੀ। ਇਹ ਜਿਹੜਾ ਖਰਲ ਹੈ ਮਿਰਜ਼ਾ, ਉਹ ਬੇਪਰਵਾਹੀ ਹੈ ਤੇ ਉਹਦੀ ਬੇਪਰਵਾਹੀ ਉਹਨੇ ਸਿਰ ਦੇ ਉੱਤੇ ਝੱਲੀ, ਸਾਹਬਾਨ ਸਿਰ ਦੇ ਉੱਤੇ ਚੱਲ ਰਹੀ, ਬਰਦਾਸ਼ਤ ਕਰ ਰਹੀ। ਨਿੱਕੀਆਂ ਹੁੰਦਿਆਂ ਦੋਸਤੀ ਮਨੋਂ ਵਸਾਰੀ ਗੱਲ, ਇਹ ਮਿਰਜ਼ੇ ਬਾਰੇ ਕਹਿ ਰਹੀ ਹੈ ਕਿ ਨਿੱਕੀਆਂ ਹੁੰਦਿਆਂ ਦੀ ਸਾਡੀ ਦੋਸਤੀ ਸੀ ਔਰ ਤੂੰ ਆਪਣੇ ਦਿਲ 'ਚ ਉਹ ਗੱਲ ਜਿਹੜੀ ਭੁੱਲ ਗਿਆ। ਜੀ ਅਮਰਜੀਤ ਜੀ, ਪੜ੍ਹਨਾ ਅਗਲਾ ਤੁਸੀਂ? ਹਾਂਜੀ, ਹੈਗਾ ਮੇਰੇ ਕੋਲ, ਪੜ੍ਹ ਲਓ। ਮਿਰਜ਼ੇ ਦਾ ਖਤ ਲਿਖਣਾ, ਕਾਤੀ ਵਾਂਗ ਮਿਰਜ਼ੇ ਨੂੰ ਖਤ ਮਿਲਣਾ। ਹਾਂਜੀ, ਮਿਰਜ਼ੇ ਨੂੰ ਖਤ ਮਿਲਣਾ, ਯੂ ਰਾਈਟ। ਕਾਤੀ ਵਾਂਗ ਖਲੀਲ ਦੇ ਕਰਮੋਂ ਦਸਤ ਫੜੀ, ਲਾਈ ਦੇਹੀ ਖਰਲ ਦੀ ਦੁੱਖਾਂ ਨਾਲ ਭਰੀ, ਜਿੰਦ ਕਾਲਿਬ ਨੂੰ ਛੱਡ ਗਈ ਅਨਹਦ ਜਾ ਵੜੀ, ਖਬਰ ਹੋਈ ਜਿਬਰੀਲ ਨੂੰ ਜਾਂਦੀ ਜਿੰਦ ਫੜੀ। ਵਾਹ, ਇਹ ਤੁਹਾਨੂੰ ਦੱਸਣੇ ਪੈਣੇ ਆ ਹੁਣ ਜ਼ੁਬੈਰ ਸਾਹਿਬ। ਹਾਂ, ਮਿਰਜ਼ੇ ਨੂੰ ਖਤ ਮਿਲਣਾ, ਮਿਰਜ਼ੇ ਨੂੰ ਹੁਣ ਖਤ ਮਿਲ ਗਿਆ ਹੈ। ਕਾਤੀ ਜਿਹੜੀ ਹੈ ਛੁਰੀ ਹੈ, ਖਲੀਲ ਹਜ਼ਰਤ ਖਲੀਲ ਦਾ ਪਿੱਛੇ ਜਿਹੜਾ ਮੈਟਾਫਰ ਹੈ ਕੁਰਾਨ ਦਾ, ਇਬਰਾਹੀਮ ਅਲੈਹਿਸਸਲਾਮ ਦਾ। ਇੱਕ ਮਿੰਟ, ਹਾਂਜੀ ਕੀ ਹੈ ਖਲੀਲ ਦਾ, ਕੀ ਹੈ? ਹਜ਼ਰਤ ਜਿਹੜਾ ਸੀ ਇਬਰਾਹੀਮ ਨੇ ਖ਼ਵਾਬ ਆਇਆ ਸੀ ਕਿ ਤੂੰ ਆਪਣੇ ਬੇਟੇ ਨੂੰ ਜਿਹੜਾ ਹੈ ਅੱਲਾ ਦੀ ਰਾਹ ਤੇ ਕੁਰਬਾਨ ਕਰ। ਓਕੇ। ਤੇ ਉਹ ਹੱਥ 'ਚ ਛੁਰੀ ਫੜ ਕੇ ਬਾਹਰ ਆਇਆ ਸੀ ਤੇ ਉਹ ਖੁਦਾ ਨੇ ਜਿਹੜਾ ਹੈ ਉਹ ਜਿਹੜਾ ਬੇਟੇ ਦੀ ਜਗ੍ਹਾ ਬੱਕਰਾ ਜਿਹੜਾ ਨਾ ਉੱਥੇ ਉਹਦੀ ਮੈਟਾਫਰ ਬਣ ਗਿਆ ਸੀ। ਹੁਣ ਅੱਜ ਕੱਲ ਬੱਕਰਾ ਈਦ ਆਉਣ ਵਾਲੀ ਹੈ। ਅੱਛਾ, ਇਹ ਉੱਥੋਂ ਸ਼ੁਰੂ ਹੋਈ ਹੈ, ਇਹ ਉੱਥੋਂ ਸ਼ੁਰੂ ਹੋਈ ਹੈ, ਇਹ ਉੱਥੋਂ ਸ਼ੁਰੂ ਹੋਈ ਹੈ। ਜਿਹੜੀ ਸੈਮਿਟਿਕ ਟ੍ਰੈਡੀਸ਼ਨ ਹੈ ਮੁਸਲਮਾਨਾਂ ਦੀ, ਹਿੰਦੂਆਂ ਦੀ, ਮੁਸਲਮਾਨਾਂ ਦੀ, ਈਸਾਈਆਂ ਦੀ ਤੇ ਯਹੂਦੀਆਂ ਦੀ, ਉਹਨਾਂ ਦੇ ਵਿੱਚ ਤੇ ਕਾਮਨ ਹੈ ਨਾ। ਹਜ਼ਰਤ ਇਬਰਾਹੀਮ ਤੇ ਸਾਰਿਆਂ ਦਾ ਪੈਗੰਬਰ ਹੈ ਨਾ। ਯਹੂਦੀਆਂ ਦਾ ਵੀ ਹੈ ਵਨ ਗਾਡ ਦਾ ਕੰਸੈਪਟ ਉੱਥੋਂ ਹੀ ਸ਼ੁਰੂ ਹੋਇਆ, ਖਾਨਾ ਕਾਬਾ ਸਾਰਾ ਜਿਹੜਾ। ਤੇ ਉਹ
ਉਹ ਇੱਥੇ ਬਸ ਹਾਫਿਜ਼ ਬਰਖੁਦਾਰ ਦਾ ਕਮਾਲ ਹੈ ਕਿ ਉਹ ਜਿਹੜੀਆਂ ਹੈ ਨੇ ਮੈਟਾਫਰਸ ਵਗੈਰਾ ਹਿਸਟਰੀ ਨੂੰ, ਮਸਬੀ ਹਿਸਟਰੀ ਨੂੰ, ਭਾਵੇਂ ਹਿੰਦੂਆਂ ਦੀ ਹੋਵੇ ਜਾਂ ਸਿੱਖ ਮੁਸਲਮਾਨਾਂ ਦੀ, ਉਹਨਾਂ ਨੂੰ ਨਾਲ ਨਾਲ ਇਨਵੋਕ ਕਰਦਾ ਰਹਿੰਦਾ, ਉਹਨਾਂ ਨੂੰ ਛੇੜਦਾ ਰਹਿੰਦਾ, ਸ਼ਾਇਦ ਆਪਣੀ ਸ਼ਾਇਰੀ ਨੂੰ ਰੀਇਨਫੋਰਸ ਕਰਨ ਲਈ ਹੈ ਜਾਂ ਉਹਨੂੰ ਤਗੜਾ ਬਣਾਉਣ ਲਈ। ਹਾਂ ਤੇ ਉਹ ਛੁਰੀ ਫੜੀ ਹੈ ਵਾਂਗ ਖਲੀਲ ਦੇ ਕਰਮੋਂ ਦਸਤ ਫੜੀ। ਮੁਲਾਜ਼ਮ ਹੈਗਾ, ਉਹਨੇ ਇਸ ਤਰ੍ਹਾਂ ਫੜਿਆ ਹੈ ਖੱਤ ਜਿਸ ਤਰ੍ਹਾਂ ਖਲੀਲ ਨੇ ਹੱਥ 'ਚ ਛੁਰੀ ਫੜੀ। ਹੱਥ 'ਚ ਛੁਰੀ ਫੜੀ ਹੋਵੇ। ਸਰ ਜੀ ਕਰਮੋਂ ਤੋਂ ਮੁਰਾਦ ਸਰ ਜੀ ਕਰਮੋਂ ਤੋਂ ਮੁਰਾਦ ਮੁਕੱਦਰ ਨਾਲ ਜਾਂ ਕਰਮ ਦੀ ਵਜ੍ਹਾ ਨਾਲ ਤੇ ਨਹੀਂ? ਕਰਮੋਂ ਵੱਲ ਵੀ ਧਿਆਨ ਜਾਂਦਾ ਕਿ ਲੇਕਿਨ ਕਰਮੋਂ ਦਾ ਤੁਸੀਂ ਉਹ ਫਿਰ ਮਤਲਬ ਬਣਦਾ ਨਹੀਂ। ਕਰਮੋਂ ਦਸਤ ਫੜੀ, ਦਸਤ ਮੈਨੇ ਹੈਗਾ ਹੱਥ, ਹੱਥ 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 ਹੈ ਤੇ ਕਰਮੋਂ ਨੇ ਜਾਂ ਕਰਮ ਨੇ ਕਰਮਾਂ ਨੇ ਫੜੀ ਹੋਈ ਹੈ। ਲਾਈ ਦੇਹੀ ਖਰਲ ਦੀ ਦੁੱਖਾਂ ਨਾਲ ਭਰੀ। ਦੇਹੀ ਮੈਨੇ ਉਹਦਾ ਜਿਹੜਾ ਜਿਸਮ ਹੈ, ਜਿਸਮ ਭਰ ਗਿਆ ਮਿਰਜ਼ੇ ਦਾ, ਉਹ ਦੁੱਖਾਂ ਨਾਲ ਭਰਿਆ ਹੋਇਆ। ਇੱਥੋਂ ਇਸ ਲਾਈਨ ਤੋਂ ਸਾਨੂੰ ਇਹ ਲੱਗਦਾ ਕਿ ਜਿਹੜੀ ਸਾਹਿਬਾਂ ਸੋਚ ਰਹੀ ਹੈ ਮਿਰਜ਼ੇ ਬਾਰੇ ਕਿ ਮਿਰਜ਼ਾ ਬੇਪਰਵਾਹ ਹੈ, ਪਿਛਲਾ ਬੰਦ ਜਿਹੜਾ ਬਾਰ-ਬਾਰ ਸਾਨੂੰ ਦੱਸ ਰਿਹਾ ਹੈ, ਉਹਦੇ ਵਿੱਚ ਇੱਥੋਂ ਲੱਗਦਾ ਕਿ ਉਹ ਐਡਾ ਬੇਪਰਵਾਹ ਨਹੀਂ ਹੈ, ਉਹਦਾ ਜਿਸਮ ਵੀ ਦੁੱਖਾਂ ਨਾਲ ਭਰਿਆ ਹੈ। ਜਿੰਦ ਕਾਲਬ ਨੂੰ ਛੱਡ ਗਈ। ਕਾਲਬ ਮਾਨੇ ਵਜੂਦ ਹੈਗਾ, ਅਨਹਦ ਜਾ ਵੜੀ। ਜਿਹੜੀ ਉਹਦੀ ਜ਼ਿੰਦਗੀ ਹੈ, ਉਹਦਾ ਜਿਹੜਾ ਬੁੱਤ ਹੈ, ਜਿਹੜਾ ਉਹਦਾ ਜਿਸਮ ਹੈ, ਉਹਨੂੰ ਛੱਡ ਦਿੱਤਾ। ਔਰ ਅਨਹਦ ਜਿਹੜਾ ਹੈ, ਅਨਹਦ ਬੜਾ ਪਾਵਰਫੁਲ ਲਫ਼ਜ਼ ਹੈ, ਇਹਦੀ ਬੜੀ ਗੱਲਬਾਤ ਹੋਣੀ ਚਾਹੀਦੀ, ਸਾਰੇ ਦੋਸਤ ਇਹਦੀ ਕਰਨ। ਅਨਹਦ ਬਾਜਾ ਬਜੇ ਸ਼ਹਾਨਾ, ਬਾਜਾ ਬਜੇ ਸ਼ਹਾਨਾ, ਇਹ ਬੁੱਲੇ ਸ਼ਾਹ ਦੀ ਲਾਈਨ ਹੈ। ਫਿਰ ਇੱਕ ਹੋਰ ਉਹਦੀ ਲਾਈਨ ਹੈ, ਲਾ ਮਕਾਨ ਦੀ ਪੌੜੀ ਬਹਿ ਕੇ ਅਨਹਦ ਸਾਜ਼ ਵਜਾਵਾਂਗੀ, ਮੈਂ ਚੂਨਾ ਜੰਬਾ ਗਾਵਾਂਗੀ। ਅਨਹਦ ਨਾਦ ਜਿਹੜਾ ਹੈਗਾ ਆ, ਅਨਹਦ ਜਿਹੜਾ ਹੈ ਨਾ, ਉਹ ਜਿਹੜਾ ਕਿ ਸ੍ਰਿਸ਼ਟੀ ਦੇ ਵਿੱਚ ਜਿਹੜੀ ਇੱਕ ਸੁਰ ਵੱਜ ਰਿਹਾ, ਮਿਊਜ਼ਿਕ ਆਫ ਦ ਯੂਨੀਵਰਸ, ਉਹਨੂੰ ਵੀ ਅਨਹਦ ਨਾਦ ਕਹਿੰਦੇ ਨੇ। ਹਾਂ ਜੀ, ਅਨਹਦ ਜਿਹੜੀ ਹੈ ਉਹ ਆਵਾਜ਼ ਹੈ ਜਿਹੜੀ ਕਾਇਨਾਤ ਵਿੱਚ ਗੂੰਜਦੀ ਹੈ, ਔਰ ਇਸ ਨੂੰ ਜੋਗੀ ਸੂਫੀ ਸੁਣ ਸਕਦੇ ਨੇ। ਗੈਬ ਦੀ ਆਵਾਜ਼ ਹੈ। ਅਨਹਦ ਕਹਿੰਦੇ ਨੇ ਕਿ ਐਸੀ ਆਵਾਜ਼ ਹੈ ਜਿੱਥੇ ਟੋਟਲ ਸਾਇਲੈਂਸ ਹੈ। ਅਨਹਦ ਜਿਹੜੀ ਹੈ ਇੱਕ ਐਸੀ, ਤੁਸੀਂ ਜਦੋਂ ਆਪਣੀ ਮੈਡੀਟੇਸ਼ਨ ਕਰਦੇ ਇਬਾਦਤ ਕਰਦੇ, ਜਾਂ ਜੋ ਵੀ ਤੁਹਾਡਾ ਤਰੀਕਾ ਹੈ ਰੱਬ ਨੂੰ ਯਾਦ ਕਰਨ ਦਾ, ਉਹ ਜਿਹੜੀ ਹੈ ਉਹ ਉੱਥੇ ਤੁਹਾਨੂੰ ਪ੍ਰੈਜ਼ੈਂਸ ਆਫ ਗਾਡ ਫੀਲ ਹੁੰਦੀ ਹੈ। ਅਨਹਦ ਜਿਹੜੀ, ਪਰ ਜਿਹੜੀ ਅਨਹਦ ਲਫ਼ਜ਼ ਹੈਗਾ ਆ, ਉਹ ਇਹ ਹੈਗਾ, ਇਹ ਯੂਨੀਵਰਸ ਨਹੀਂ ਹੈਗਾ ਕਿ ਜਿਹਦੀ ਕੋਈ ਹੱਦ ਨਹੀਂ। ਅਨਹਦ ਦਾ ਹੀ ਮਤਲਬ ਹੈ ਜਿਹਦੀ ਆਲ ਪ੍ਰਵੇਡਿੰਗ ਹੈ, ਜਿਹਦੀ ਕੋਈ ਹੱਦ ਨਹੀਂ। ਤੇ ਇੱਥੋਂ ਇਹ ਲੈਣ ਦੱਸਦੀ ਹੈ ਕਿ ਆਪਣਾ ਉਹ ਜਿਸਮ ਛੱਡ ਕੇ, ਮਿਰਜ਼ੇ ਦਾ ਜਿਹੜੀ ਜਿਸਮ ਹੈ ਉਹ ਛੱਡ ਕੇ, ਨਥਿੰਗਨੈਸ ਜਿਹੜੀ ਹੈ, ਅਨਹਦ ਜਿਹੜੀ ਹੈ ਜਾਂ ਜੋ ਵੀ ਹੈ, ਉਹਦੇ ਵਿੱਚ ਚਲੀ ਗਈ ਹੈ। ਖਬਰ ਹੋਈ ਜਬਰੀਲ ਨੂੰ, ਜਾਂਦੀ ਜਿੰਦ ਫੜੀ। ਜਦੋਂ ਜਬਰੀਲ ਨੂੰ ਪਤਾ ਲੱਗਾ ਤੇ ਉਹਨੇ ਉਹਨੂੰ ਰੋਕ ਲਿਆ, ਯਾਨੀ ਕਿ ਉਹਨੂੰ ਬਿਯੋਂਡ ਲਾਈਫ ਨਹੀਂ ਜਾਣ ਦਿੱਤਾ, ਉਹਨੂੰ ਮਰਨ ਨਹੀਂ ਦਿੱਤਾ। ਬਿਲਕੁਲ ਬਹੁਤ ਖੂਬਸੂਰਤ ਲਾਈਨ ਹੈ ਅਨਹਦ ਜਾ ਵੜੀ। ਵਾਹ, ਯਾਨੀ ਇੰਡੀਵਿਜੂਅਲ ਟੂ ਯੂਨੀਵਰਸਲ। ਵਾਹ, from part to whole। ਹਾਂ, ਲੇਕਿਨ ਇਹਦੇ ਚ ਹੈ ਜਿਹੜੀ ਗੱਲ ਕਰ ਰਿਹਾ ਹਾਫਜ਼ਾ, ਹੈ ਬੜੀ ਡੂੰਘੀ ਹੈ। ਪਤਾ ਨਹੀਂ ਉਹਨਾਂ ਦਾ ਕੀ ਮਤਲਬ ਹੈ ਕਿ ਕਿਉਂ ਉਹ ਸਤਾ ਤੇ ਉਹਨੂੰ ਪਹੁੰਚਾਇਆ ਇਹਨੇ ਹਾਫਜ਼ ਨੂੰ। ਸਪਿਰਿਚੁਅਲ ਹੈ, ਬਹੁਤ ਜ਼ਿਆਦਾ ਸਪਿਰਿਚੁਅਲ ਉਹਦੀ ਬਣਾਤਾ ਹੁਣ ਜੀ। ਹਾਂਜੀ, ਪੜਾ ਅਗਲਾ ਬੰਦ ਨੰਬਰ 73 ਜੀ। ਸਾਹਿਬਾ ਦੀਆਂ ਦੁਆਈ, ਮੁੰਦਰੀ ਸੁਲੇਮਾਨ ਦੀ ਬਖਸ਼ ਹੋਈ ਬਲਕੀਸ, ਤੈ ਵਰਿਆ ਰੂ ਕਾਲਬੋਂ ਕੁਦਰਤ ਨਾਲ ਦਸੀਸ, ਜੱਟੀ ਗਈ ਵਿੱਚ ਫਲਕ ਦੇ ਦਾਣਾ ਬਾਦ ਦਸੀਸ, ਝੁਕ ਪਈ ਵਿੱਚ ਸਜੂਦ ਦੇ ਜਾਤੀ ਹੱਕ
ਤਹਿਕੀਕ। ਹੁਣ ਇੱਥੇ ਇੱਕ ਹੋਰ ਕਹਾਣੀ ਜਿਹੜੀ ਹੈ ਉਹ ਆਈ ਹੈ, ਕੁਝ ਲੋਕ ਸ਼ਾਇਦ ਜਾਣਦੇ ਵੀ ਹੋਣਗੇ, ਮਸ਼ਹੂਰ ਕਹਾਣੀ ਹੈ ਹਜ਼ਰਤ ਸੁਲੇਮਾਨ ਦੀ, ਪੈਗੰਬਰ ਹੋਏ ਨੇ। ਨਹੀਂ ਪਤਾ ਜ਼ੁਬੈਰ ਸਾਹਿਬ। ਜ਼ੁਬੈਰ ਸਾਹਿਬ ਦੱਸਣੀ ਪੈਣੀ ਤੁਹਾਨੂੰ। ਹਜ਼ਰਤ ਸੁਲੇਮਾਨ ਇੱਕ ਪੈਗੰਬਰ ਹੋਏ ਨੇ, ਔਰ ਇਸਰਾਈਲੀ ਕਹਾਣੀਆਂ ਦੇ ਵਿੱਚ ਬਾਰ-ਬਾਰ ਉਹਨਾਂ ਦਾ ਜ਼ਿਕਰ ਵੀ ਆਉਂਦਾ ਹੈ। ਹਜ਼ਰਤ ਦਾਊਦ ਦੇ ਉਹ ਪੁੱਤਰ ਸਨ, ਔਰ ਅਰਬ ਵਿੱਚ ਇੱਕ ਇਲਾਕਾ ਸੀ ਉੱਥੇ ਕੁਈਨ ਆਫ ਸ਼ੀਬਾ ਜਿਹੜੀ ਹੈ, ਹਾਂਜੀ, ਉਹ ਰਹਿੰਦੀ, ਉੱਥੇ ਰਹਿੰਦੀ। ਤੁਸੀਂ ਇੱਧਰ ਮੂੰਹ ਕਰਕੇ ਗੱਲ ਕਰੋ, ਸੁਣਦਾ ਨਹੀਂ, ਜਦ ਉਧਰ ਮੂੰਹ ਕਰ ਲੈਂਦੇ ਹੋ ਨਹੀਂ ਸੁਣਦਾ। ਨੋਟਸ ਹੈਗੇ ਨੇ ਨਾ, ਨੋਟਸ ਦੇਖ ਕੇ ਕਰ ਰਹੇ ਆ। ਅੱਛਾ, ਹਜ਼ਰਤ ਦਾਊਦ ਦਾ ਬੇਟਾ ਸੀ ਹਜ਼ਰਤ ਸੁਲੇਮਾਨ। ਠੀਕ ਹੋ ਗਈ ਗੱਲ। ਕਿੰਗ ਸੋਲੋਮਨ ਜਿਹੜਾ ਕਿੰਗ ਅੰਗਰੇਜ਼ੀ ਸੋਲੋਮਨ, ਉਹ ਅੱਛਾ ਸੋਲੋਮਨ ਦੀਆਂ ਕਹਾਣੀਆਂ ਨੇ। ਸ਼ੀਬਾ ਦੇ ਨਾਲ ਉਹਦੀ ਸ਼ਾਦੀ ਹੋਈ ਸੀ। ਸ਼ੀਬਾ ਜਦੋਂ ਮਿਲਣ ਆਈ ਹੈ, ਉਹ ਇਥੋਪੀਆ ਦੀ ਸੀ। ਸ਼ੀਬਾ ਜਦੋਂ ਮਿਲਣ ਆਈ ਹੈ ਉਹਨਾਂ ਨੂੰ, ਤੇ ਉਹ ਇੱਕ ਪੈਲਸ ਦੇ ਵਿੱਚ ਬੈਠਾ ਹੋਇਆ ਸੀ, ਕਿੰਗ ਜਿਹੜਾ ਸੋਲੋਮਨ ਸੀ। ਥੱਲੇ ਵੀ ਪਾਣੀ ਸੀ, ਉੱਤੇ ਵੀ ਪਾਣੀ ਸੀ, ਔਰ ਬਲਕੀਸ ਜਿਹੜਾ ਨਾ ਉਹਦਾ ਅਰੇਬਿਕ ਨਾਂ ਹੈ, ਇਬਰਾਨੀ ਨਾਂ ਹੈ ਬਲਕੀਸ ਉਹਦਾ, ਮਲਕਾ ਸ਼ੀਬਾ ਦਾ। ਅੱਛਾ। ਤੇ ਉੱਥੇ ਜਿਹੜਾ ਹੈ ਉਹ ਪਾਣੀ ਸੀ, ਤੇ ਬਹਰਹਾਲ ਉਹ ਬੜਾ ਉਹਦੇ ਤੇ ਅਸਰ ਪਿਆ ਮਲਕਾ ਜਿਹੜੀ ਸੀ ਸ਼ੀਬਾ ਦੇ ਉੱਤੇ, ਕਿ ਕੈਸਾ ਬਾਦਸ਼ਾਹ ਹੈ, ਕਿਸ ਤਰ੍ਹਾਂ ਰਹਿ ਰਿਹਾ ਹੈ। ਉਹਨੇ ਨਾ ਉਹਦੇ ਸ਼ਾਦੀ ਕਰ ਲਈ, ਹੁਸ਼ਿਆਰ ਆਦਮੀ ਸੀ, ਉਹਨੇ ਸ਼ਾਦੀ ਕਰ ਲਈ ਮਲਕਾ ਦੇ ਨਾਲ। ਤੇ ਉਹਦੇ ਕੋਲ ਇੱਕ ਮੁੰਦਰੀ ਸੀ, ਜਿਹੜੀ ਸ਼ੀਬਾ ਸੀ, ਜਿਹੜੀ ਬਲਕੀਸ ਸੀ, ਉਹਦੇ ਕੋਲ ਇੱਕ ਮੁੰਦਰੀ ਸੀ। ਉਹਨੇ ਬਖਸ਼ ਹੋਈ ਉਹਨੂੰ, ਉਹਨੂੰ ਦੇ ਦਿੱਤੀ ਤਾਂ ਕਿ ਹਾਲਾਤ ਜਿਹੜੇ ਨੇ ਉਹਨੂੰ ਪਤਾ ਲੱਗ ਜਾਂਦਾ ਸੀ ਮੁਸਤਕਬਲ ਦੇ ਵਿੱਚ ਕੀ ਹੋਣਾ ਹੈ। 100 ਵਰਿਆਂ ਰੂਹ ਕਾਲਬੋਂ, 100 ਵਰੇ ਜਿਹੜੀ ਹੈ ਰੂਹ ਜਿਹੜੀ ਹੈ ਕਾਲਬ ਤੋਂ ਕੁਦਰਤ ਨਾਲ ਰਹੀ ਹੈ, ਜੱਟੀ ਗਈ ਵਿੱਚ ਫਲਕ ਦੇ ਦਾਨਾ ਬਾਦ। ਇਹ ਲਾਈਨ ਬਹੁਤ ਜ਼ਬਰਦਸਤ ਹੈ ਕਿ ਅਸਮਾਨ ਤੇ ਪਹੁੰਚ ਗਈ ਹੈ ਜੱਟੀ, ਲੇਕਿਨ ਉਹਨੂੰ ਥੱਲੇ ਦਾਨਾ ਬਾਦ ਨਜ਼ਰ ਆ ਰਿਹਾ ਹੈ। ਯਾਨੀ ਕਿ ਉਹ ਸਾਡੇ ਮਸ਼ਹੂਰ ਹੈਗਾ, ਬੜਾ ਮਸ਼ਹੂਰ ਲਤੀਫਾ, ਜੋ ਇੱਕ ਔਰਤ ਹੈਗੀ ਹੈ, ਉਹ ਹਜ ਕਰਨ ਜਾਂਦੀ ਹੈ, ਤੇ ਉਹਨੂੰ ਪਿੱਛੋਂ ਚਿੱਠੀ ਆਂਦੀ ਹੈ ਕਿ ਉਹ ਮਰੇ ਹੱਜਾਂ ਨੂੰ ਸਾਈਂ ਪੀਰ ਦਾ ਮੇਲਾ ਲੱਗੀ ਜਾਂਦਾ ਹੀ। ਹਾਂ, ਤੇ ਉਹ ਫਲਕ ਤੇ ਗਈ ਹੈ ਤੇ ਦਾਨਾਬਾਦ ਥੱਲੇ ਉਹਨੂੰ ਨਜ਼ਰ ਆ ਰਿਹਾ। ਵੈਸੇ ਬੜੀ ਜ਼ਬਰਦਸਤ ਨੈਸ਼ਨਲਿਸਟ ਲਾਈਨ ਵੀ ਤੁਸੀਂ ਕਹਿ ਸਕਦੇ ਹੋ ਪੰਜਾਬੀਆਂ ਦੀ, ਕਿ ਉਹ ਖੁਦਾ ਕੋਲ ਪਹੁੰਚ ਕੇ ਉਹਨੂੰ ਆਪਣਾ ਸ਼ਹਿਰ ਨਜ਼ਰ ਆ ਰਿਹਾ, ਆਪਣਾ ਸ਼ਹਿਰ ਨਹੀਂ ਭੁੱਲਦਾ, ਆਪਣਾ ਸ਼ਹਿਰ ਨਹੀਂ ਭੁੱਲ ਰਿਹਾ ਦਾਨਾਬਾਦ। ਇਹ ਹਾਫਿਜ਼ ਬਰਖੁਦਾਰ ਦਾ ਕਮਾਲ ਹੈ ਕਿ ਉਹ ਜਿਹੜੀ ਮੈਟਾਫਿਜ਼ਿਕਸ ਹੈ ਸਾਰੀ ਰਿਲੀਜੀਅਸ, ਉਹਦੇ ਵਿੱਚ ਵੀ ਉਹਨੇ ਦਾਨਾਬਾਦ ਪਾ। ਮੇਰੇ ਖਿਆਲ ਜ਼ੁਬੈਰ ਸਾਹਿਬ ਇੱਥੇ ਇਸ਼ਾਰਾ ਹੈ ਕਿ ਤੁਸੀਂ ਜਿਹੜੀ ਆਪਣੀ ਜੰਮਣ ਭੂਮੀ ਹੁੰਦੀ ਹੈ ਨਾ, ਜਿੱਥੇ ਮੁਰੀ ਚੱਲ ਉਹ ਨਹੀਂ ਭੁੱਲਦੀ। ਜਿਵੇਂ ਅਸੀਂ ਇੱਥੇ ਬੈਠੇ ਹਾਂ ਆਪਾਂ ਅਮਰੀਕਾ 'ਚ, ਜਾਂ ਬੀਬਾ ਜੀ ਇੱਥੇ ਬੈਠੇ ਨੇ, ਜਿੱਥੇ ਹੀ ਬੈਠੇ ਨੇ, ਲੇਕਿਨ ਜਿੱਥੋਂ ਆਏ ਹੋ ਤੁਸੀਂ ਧਿਆਨ ਉਧਰ ਹੀ, ਤੁਹਾਡਾ ਖਿੱਚ ਉਧਰ ਹੀ ਹੈ। ਅੱਛਾ, ਮੈਂ ਥੋੜਾ ਜਿਹਾ ਐਡ ਕਰ ਲਾਂ ਸਰ। ਹਾਂਜੀ। ਅੱਛਾ, ਇੱਕ ਤੇ ਇਹ ਕਿ ਇਹਦੇ ਵਿੱਚ ਇੱਕ ਇਨਸਾਨ ਦੀ ਉਹ ਜਿਹੜੀਆਂ ਨਾ ਬੇਵਕਤ ਹੋਣ ਦੀ ਗੱਲ, ਤੇ ਦੂਜੀ ਕਿ ਉਹ ਜਦੋਂ ਬਿਲਕੁਲ ਆਪਣੇ ਆਪ ਨੂੰ ਸਮਝਦਾ ਨਾ ਕਿ ਕਿਸੇ ਜੋਗਾ ਨਹੀਂ ਹੋ ਰਿਹਾ ਜਾਂ ਉਹਦੀ ਕੋਈ ਤਾਕਤ ਨਹੀਂ ਰਹੀ, ਤੇ ਫਿਰ ਉਹਨੂੰ ਕਿਸੇ ਤੋਂ ਤੁੱਕ ਹੋ ਜਾਂਦੀ ਹੈ, ਤੇ ਉਹ ਕਹਿੰਦੀ ਪਈ ਹੈ, ਸਾਹਿਬਾਂ ਦੁਆਵਾਂ ਮੰਗਦੀ ਪਈ ਹੈ, ਆਪਣੀ ਆਜਜ਼ੀ ਵੀ ਦੱਸਦੀ ਪਈ, ਤੇ ਕਹਿੰਦੀ ਮੁੰਦਰੀ ਸੁਲੇਮਾਨ ਦੀ ਬਖਸ਼ ਹੋਈ ਬਲਕੀਸ, ਕਿ ਜਿਸ ਤਰ੍ਹਾਂ ਬਲਕੀਸ ਨੂੰ ਹਜ਼ਰਤ ਸੁਲੇਮਾਨ ਅਲੈਹਿਸਲਾਮ ਜੈਸਾ ਉਹਨਾਂ ਦਾ ਬੜਾ ਕੰਟਰੋਲ ਸੀ, ਜਿੰਨ ਉਹਨਾਂ ਦੇ ਕੰਟਰੋਲ ਸਨ, ਉਹਨਾਂ ਨੂੰ ਦਰਿਆਵਾਂ ਤੇ ਅਬੂਟ ਸੀ, ਔਰ ਕਾਫੀ ਸਾਰੀ ਤਾਕਤਾਂ ਸਨ ਉਹਨਾਂ ਕੋਲ। ਤੇ ਇਸ ਦੇ ਬਾਵਜੂਦ ਕਿ ਉਹ ਬਹੁਤ ਤਾਕਤਵਰ ਸਨ, ਉਹਨਾਂ ਨੂੰ ਬਲਕੀਸ ਨੂੰ ਉਹਨਾਂ ਦੀ ਮੁੰਦਰੀ ਮਿਲ ਗਈ ਸੀ। 100 ਵਰਿਆਂ ਰੂਹ ਕਾਲਬੋਂ ਕੁਦਰਤ ਨਾਲ ਦਸੀਸ, ਤੇ ਜਦੋਂ ਰੂਹ ਨਿਕਲ ਜਾਣੀ ਕਲਬੋਂ, ਤੇ ਕਈ 100 ਸਾਲਾਂ ਬਾਅਦ ਦੁਬਾਰਾ ਜਿਹੜਾ ਸਾਡਾ ਫਿਰ ਬਿਲੀਵ ਹੈ ਕਿ ਉਹ ਫੇਰ ਰੂਹ ਜਿਹੜੀ ਹੈ ਨਾ ਉਹ ਵਾਪਸ ਆਏਗੀ, ਜੱਟੀ ਗਈ ਵਿੱਚ ਫਲਕ ਦੇ ਦਾਨਾ ਬਾਦ ਦਸੀਸ। ਤੇ ਇਹ ਇੰਝ ਹੀ ਹੈ ਕਿ ਜੇ ਦੁਆ ਮੰਗਦੀ ਪਈ ਹੈ ਕਿ ਜੇ ਮੈਂ ਉੱਤੇ ਵੀ ਮਾਰ ਕੇ ਚਲੀ ਜਾਵਾਂ ਤੇ ਅੱਗੇ ਮੈਨੂੰ ਉੱਥੇ ਦਾਨਾਬਾਦ ਦਿਸੇ, ਜੁੱਪੇ ਵਿੱਚ ਸਜੂਦ ਦੇ ਜਾਤੀ ਹੱਕ ਤੱਕੀ, ਕਿ ਉਹ ਸਜਦੇ ਕਰਕੇ ਦੁਆ ਕਰਦੀ ਪਈ ਹੈ ਕਿ ਜਿਸ ਤਰ੍ਹਾਂ ਉਹਨੂੰ ਬਲਕੀਸ ਨੂੰ ਮੁੰਦਰੀ ਲੱਭ ਗਈ ਸੀ, ਜਿਸ ਤਰ੍ਹਾਂ ਰੂਹਾਂ ਨੇ ਅੱਗੇ ਮਰਨ ਤੋਂ ਬਾਅਦ ਦੁਬਾਰਾ ਫੇਰ ਵਾਪਸ ਆਉਣਾ, ਤੇ ਮੈਨੂੰ ਵੀ ਉਹ ਮਿਲ ਜਾਏ, ਜਿਹੜਾ ਨਾ ਮਿਰਜ਼ਾ ਮਿਲ ਜਾਏ। ਮੇਰੀ ਇਹ ਵਰਜਨ ਹੈ, ਗਲਤ ਆਪਣੀ। ਜ਼ੁਬੈਰ ਸਾਹਿਬ, ਇੱਕ ਗੱਲ ਹੈ ਕਿ ਵੀ ਜਿਹੜੀ ਬਿਲਕੀਸ ਦੀ ਮੁੰਦੀ ਸੀ, ਉਹਦੇ ਵਿੱਚ ਇਹ ਸੀਗਾ ਕਿ ਸ਼ੀ ਕੁਡ ਸੀ ਦ ਫਿਊਚਰ, ਰਾਈਟ? ਸ਼ੀਬਾ ਕੁਡ ਸੀ ਦ ਫਿਊਚਰ।
ਹਾਂ ਜੀ। ਤੇ ਉਹਦੇ 'ਚ ਇਹ ਤੁਸੀਂ ਕਿਸ ਤਰ੍ਹਾਂ ਕਨੈਕਟ ਕਰਦੇ ਹੋ? ਇਹ ਮੁੰਦਰੀ ਕਿਉਂਕਿ ਉਹਨਾਂ ਨੇ ਸਪੈਸੀਫਿਕਲੀ ਦੱਸਦੀ ਹੈ ਕਿ ਵੀ ਇਹ ਸਾਹਿਬਾਂ ਨੂੰ ਫਿਊਚਰ ਨਜ਼ਰ ਆ ਰਿਹਾ ਆਪਣਾ, ਇਹ ਕਿਉਂਕਿ ਮੁੰਦਰੀ ਦਾ ਜਿਹੜਾ ਹੈਗਾ ਆ ਇਟ ਹੈਜ਼ ਟੂ ਕਨੈਕਟ। ਉਹਨੂੰ ਇੱਕ ਮਿਲ ਗਈ ਹੈ, ਉਹਨੂੰ ਇੱਕ ਮੁੰਦਰੀ ਮਿਲ ਗਈ ਹੈ, ਫਿਊਚਰ ਨੂੰ ਪ੍ਰੈਡਿਕਟ ਕਰ ਸਕਦੀ ਹੈ। ਹਾਂ, ਤੇ ਉਹਦੇ ਵਿੱਚ ਇਸ ਤਰ੍ਹਾਂ ਉਹਨਾਂ ਨੇ ਦੱਸਿਆ ਹੈ ਗੌਹਰ ਸਾਹਿਬ ਨੇ, ਇਹੀ ਸਮਝ ਆ ਰਹੀ ਕਿਉਂਕਿ ਉਹ ਦੁਆ, ਉਹਦਾ ਬੰਦ ਜਿਹੜੇ ਦੁਆਵਾਂ ਨੇ ਉਹਦੀਆਂ, ਸਹਿਵਰੀਆਂ ਰੂਹ ਕਾਲਬੋਂ ਕੁਦਰਤ ਨਾਲ, ਕਿ ਜਿਹੜੀ ਮੇਰੀ ਰੂਹ ਹੈ ਉਹ ਕਾਲਬੋਂ ਨਿਕਲ ਕੇ ਕੁਦਰਤ ਨਾਲ ਮਿਲ ਗਈ ਹੈ। ਕੁਦਰਤ ਰੱਬ ਹੀ ਹੈ, ਔਰ ਜੱਟੀ ਵਿੱਚ ਫਲਕ ਦੇ ਉੱਤੋਂ ਨੂੰ ਨਜ਼ਰ ਆ ਰਿਹਾ ਹੈ, ਝੁਕ ਪਈ ਵਿੱਚ ਸਜੂਦ ਤੇ ਜਾਤੀ ਹੱਕ ਤਹਿਕੀਕ, ਔਰ ਸਜਦੇ ਵਿੱਚ ਝੁਕ ਗਈ ਹੈ, ਔਰ ਰੱਬ ਨੂੰ ਜਿਹੜਾ ਕਿ ਉਹ ਚਾਹ ਰਹੀ ਹੈ ਕਿ ਮੈਨੂੰ ਰੱਬ ਮੈਨੂੰ ਫਿਊਚਰ ਦਿਖਾ ਦੇ, ਮੇਰਾ ਕੀ ਹੈ। ਹਾਂ ਸ਼ਾਇਦ ਇਹੀ ਹੈ। ਨਹੀਂ ਬੀਬਾ ਜੀ, ਮੁੰਦਰੀ ਜਿਹੜੀ ਆ ਨਾ, ਇੱਕ ਤੇ ਉਹ ਤਾਕਤ ਹੈ ਨਾ ਜਿਹਦੇ ਚ ਸੁਲੇਮਾਨ ਅਲੈਹਿਸਲਾਮ ਮੁਸਤਕਬਲ ਦੇਖ ਲੈਂਦੇ ਸਨ। ਦੂਜੀ ਮੁੰਦਰੀ ਦਾ ਮਤਲਬ ਬਿਲਕੀਸ ਨੂੰ ਸੁਲੇਮਾਨ ਮਿਲਣਾ ਵੀ ਹੈ ਨਾ, ਸ਼ਾਦੀ ਦੇ ਮਾਨੇ ਚ ਵੀ ਤੇ ਆਉਂਦਾ ਨਾ, ਮਿਲਣ ਦੇ ਮਾਲੇ ਚ ਵੀ ਤੇ ਆਉਂਦਾ ਨਾ। ਪਰ ਜਿਹੜੀ ਆ ਮੁੰਦਰੀ ਸੀ ਨਾ ਸਪੈਸੀਫਿਕਲੀ, ਉਹ ਤਾਂ ਸੀਗੀ ਨਾ ਕਿ ਫਿਊਚਰ ਦਿਸਦਾ, ਤੇ ਇਹ ਸਾਹਿਬਾ ਕੀ ਕਹਿ ਰਹੀ ਹੈ ਕਿ ਵੀ ਰੱਬ ਮੈਨੂੰ ਇਸ ਸਜਦੇ ਚ ਡਿੱਗੀ ਪਈ ਹੈ ਕਿ ਮੈਨੂੰ ਤੂੰ ਫਿਊਚਰ ਦਿਖਾ ਦੇ, ਮੇਰਾ ਕੀ ਹੈ। ਨਹੀਂ ਨਹੀਂ ਨਹੀਂ, ਉਹ ਕਹਿੰਦੀ ਵੀ ਜਿਸ ਤਰ੍ਹਾਂ ਤੂੰ ਬਿਲਕੀਸ ਨੂੰ ਸੁਲੇਮਾਨ ਦੇ ਦਿੱਤਾ ਤੇ ਉਹਦੀ ਮੁੰਦਰੀ ਵੀ ਦੇ ਦਿੱਤੀ, ਤੇ ਇੰਨੀ ਤੇਰੀ ਤਾਕਤ ਹੈ ਤੇ ਤੂੰ ਮੈਨੂੰ ਮਿਰਜ਼ਾ ਦੇ ਦੇ। ਜਿਹੜਾ ਹੈ ਨਾ ਦਾ ਟਾਈਟਲ ਸਾਹਿਬਾ ਦੀਆਂ ਦੁਆਈ, ਦੁਆ ਹਮੇਸ਼ਾ ਫਿਊਚਰ ਵਾਸਤੇ ਕੀਤੀ ਜਾਂਦੀ ਹੈ, ਪਾਸਟ ਵਾਸਤੇ ਨਹੀਂ ਕੀਤੀ ਜਾਂਦੀ। ਤੇ ਉਹ ਦੁਆ ਕਰਦੀ ਪਈ ਹੈ ਸਜਦੇ 'ਚ ਪੈ ਕੇ, ਜਿਵੇਂ ਬੰਦਾ ਨਮਾਜ਼ ਸਜਦੇ 'ਚ ਪੈਂਦਾ ਕਿ ਬਈ ਮੇਰੇ ਰੱਬ, ਜਿਵੇਂ ਇਹਨਾਂ ਨੇ ਕਿਹਾ ਨਾ ਸਲਮਾਨ ਦੀ ਤੇ ਬਿਲਕੀਸ ਦੀ ਕਨੈਕਸ਼ਨ ਹੋਇਆ ਸੀ ਮੁੰਦਰੀ ਦੇ ਐਕਸਚੇਂਜ ਨਾਲ, ਐਂਡ ਇਵੈਂਚੁਅਲੀ ਦੇ ਮੈਟ, ਤੇ ਇਸ ਤਰ੍ਹਾਂ ਮੇਰੇ ਨਾਲ ਵੀ ਇੰਝ ਹੀ ਹੋਵੇ ਕਿ ਮੈਂ ਜਿੱਥੇ ਵੀ ਜਾਣਾ ਸੋ ਦ ਮੁੰਦਰੀ ਹੇਅਰ ਇਜ਼ ਕਿ ਵੀ ਉਹਨਾਂ ਦੋਨਾਂ ਦਾ ਜਿਹੜਾ ਕਨੈਕਸ਼ਨ ਹੋਇਆ ਜਾਂ ਵਿਆਹ ਹੋਇਆ ਜਾਂ ਜਿਹੜੇ ਇੱਕ ਦੂਜੇ ਨੂੰ ਮਿਲਣ ਦਾ ਇੱਕ ਸਿੰਬਲ ਹੈਗਾ ਸੀ, ਉਹ ਮੁੰਦਰੀ ਸੀਗੀ। ਸੋ ਇਟ ਇਜ਼ ਨਾਟ ਦੈਟ ਮੁੰਦਰੀ ਕਿ ਜਿਹੜੀ ਫਿਊਚਰ ਦਿਖਾ ਰਹੀ, ਇਟ ਇਜ਼ ਦ ਮੁੰਦਰੀ ਕਿ ਕਨੈਕਟ ਇਹਨਾਂ ਦੋਨਾਂ ਬੰਦਿਆਂ ਨੂੰ ਕਨੈਕਟ ਕਰਨ ਦੀ। ਮੈਨੂੰ ਇਹ ਵੀ ਥੋੜਾ ਜਿਹਾ ਲੱਗ ਰਿਹਾ, ਇਹ ਵੀ ਥੋੜਾ ਜਿਹਾ ਲੱਗ ਰਿਹਾ ਕਿ ਸ਼ਾਇਦ ਉਹ ਕਹਿ ਰਹੀ ਮੈਨੂੰ ਮੁੰਦਰੀ ਦੀ ਲੋੜ ਨਹੀਂ ਹੈਗੀ ਹੈ, ਮੈਂ ਸਿੱਧੀ ਉਹ ਚਲੀ ਗਈ ਦੇਖ ਸਕਦੀ ਹਾਂ, ਅਸਮਾਨ ਤੇ ਸਿੱਧੀ ਚਲੀ ਗਈ ਹੈ ਖੁਦਾ ਦੇ ਕੋਲ, ਤੇ ਮੈਨੂੰ ਦਾਨਾਬਾਦ ਨਜ਼ਰ ਆ ਰਿਹਾ ਥੱਲੇ। ਦਾਨਾਬਾਦ ਹੈਗਾ, ਦਾਨਾਬਾਦ ਉਹ ਜਗ੍ਹਾ ਜਿੱਥੇ ਇਨਸਾਨ ਹੈਗਾ, ਜਿੱਥੇ ਬੰਦਾ ਵਸਦਾ ਹੈ, ਉੱਤੇ ਰੱਬ ਹੈਗਾ, ਥੱਲੇ ਬੰਦਾ ਹੈ, ਥੱਲੇ ਇਨਸਾਨ ਹੈ। ਹਾਂ, ਝੁਕ ਪਈ ਵਿੱਚ ਸਜੂਦ ਤੇ ਸਜਦੇ ਵਿੱਚ ਝੁਕ ਪਈ ਹੈ, ਔਰ ਜਾਤੀ ਹੱਕ ਤਹਿਕੀਕ, ਔਰ ਜਿਹੜਾ ਸੱਚ ਹੈ ਉਹਦੀ ਉਹ ਤਹਿਕੀਕ ਦਾ ਮਤਲਬ ਹੁੰਦਾ ਰਿਸਰਚ ਕਰਨਾ, ਜਿਹੜੀ ਹੈ ਇੱਕ ਕਿਸਮ ਦਾ ਤੁਸੀਂ ਕਹਿ ਸਕਦੇ ਹੋ ਮਹਿਰਾਜ ਦੇ ਉੱਤੇ ਚਲੀ ਗਈ, ਰਮਜ਼ ਹੈ ਭਾਵੇਂ, ਤੇ ਉਹਨੇ ਮਹਿਰਾਜ ਆਪਣੀ ਇਸ਼ਕ ਦੀ ਮਹਿਰਾਜ ਪਾ ਲਈ ਹੈ, ਰੱਬ ਕੋਲ ਚਲੀ ਗਈ ਹੈ, ਲੇਕਿਨ ਫਿਰ ਵੀ ਉਹਨੂੰ ਦਾਨਾਬਾਦ ਨਜ਼ਰ ਆ ਰਿਹਾ ਉੱਥੋਂ। ਦਾਨਾਬਾਦ ਜਵਾਨ ਸਾਹਿਬ ਇਹਦਾ ਮੇਰੇ ਖਿਆਲ ਦਾ ਮਿਰਜ਼ਾ ਸਾਹਿਬਾ ਦਾ, ਕਿਉਂਕਿ ਜਿਹੜਾ ਖੀਵਾ ਸੀ ਉਹ ਉਹਦਾ ਸ਼ਹਿਰ ਸੀ ਮਿਰਜ਼ੇ ਦਾ, ਤੇ ਦਾਨਾਬਾਦ, ਹਾਂਜੀ, ਤੇ ਦਾਨਾਬਾਦ ਸ਼ਹਿਰ ਸੀ ਇਹਦਾ ਸਾਹਿਬਾ ਦਾ। ਜੀ ਇਹ ਸੋਚਣਾ ਪੈਣਾ। ਦਾਨਾਬਾਦ ਮਿਰਜ਼ੇ ਦਾ ਸ਼ਹਿਰ ਸੀ, ਬਟ ਮੈਂ ਖਿਆਲ ਕਲਿੱਪ ਕਰ ਲਓ ਤੁਸੀਂ, ਲੇਕਿਨ ਦਾਨਾਬਾਦ ਜਗ੍ਹਾ ਦਾ ਨਾਂ ਹੈ ਜਾਂ ਮਿਰਜ਼ੇ ਦਾ ਜਾਂ ਸਾਹਿਬਾਂ ਦਾ, ਪਿੱਛੇ ਸੀ ਪੜਿਆ, ਉਹ ਯਾਦ ਨਹੀਂ ਆ ਰਿਹਾ, ਕਨਫਰਮ ਨਹੀਂ ਹੋ ਰਿਹਾ। ਦਾਨਾਬਾਦ ਜਿਹੜਾ ਮਿਰਜ਼ੇ ਦਾ ਸ਼ਹਿਰ, ਉੱਥੇ ਦਾ ਰਹਿਣ ਵਾਲਾ ਸੀ। ਠੀਕ, ਤੇ ਖੀਵਾ ਜਿਹੜਾ ਮਿਰਜ਼ੇ ਹੈਗੀ ਕਿੱਥੋਂ ਦੀ, ਸਿਆਲ ਸਾਹਿਬਾਂ ਦਾ ਕੀ ਸ਼ਹਿਰ ਸੀ? ਹਾਂ, ਤੇ ਫੇਰ ਤਾਂ ਸਿੱਧੀ ਗੱਲ ਹੈ ਨਾ ਕਿ ਵੀ ਉਹਨੂੰ ਦਾਨਾਬਾਦ, ਉਹਨੂੰ ਆਪਣਾ ਫਿਊਚਰ ਨਜ਼ਰ ਆ ਰਿਹਾ ਦਾਨਾਬਾਦ, ਕਿ ਉਹਨੂੰ ਉੱਤੇ ਉਹ ਇੰਨੀ ਉੱਤੇ ਪਹੁੰਚ ਗਈ ਕਿ ਉਹਨੂੰ ਸ਼ੀ ਕੈਨ ਸੀ। ਹਾਂਜੀ, ਦਾਨਾਬਾਦ ਕਿ ਮੇਰਾ, ਹਾਂ ਚਲੋ ਹਾਂਜੀ ਪੜ੍ਹੀ ਜੇ ਅਗਲਾ ਪੜ੍ਹਨਾ। ਨੰਬਰ 74 ਹੈ ਮਿਰਜ਼ੇ ਦਾ ਖਤ ਪੜ੍ਹਨਾ। ਪੜ੍ਹ ਕੇ ਖਤ ਮਹਿਬੂਬ ਦਾ ਮੋਹਤ ਨਾ ਡਿੱਟਾ ਵਾਰ, ਮੱਥੇ ਆਹੀਆਂ ਜੋਗਨੀ ਹੋਇਆ ਉਹ ਹੁਸ਼ਿਆਰ, ਰਨ ਮਿਲੀ ਉਸ ਚੜ੍ਹਦਿਆਂ ਸ਼ਗਨ ਹੋਇਆ ਬੁਰਿਆਰ, ਆਸ਼ਿਕ ਡਨ ਨਾ ਮੌਤ ਥੀ ਵਰਤੀ ਵਰਤਨ ਹਾਰ, ਪੋਤਾ ਖਤ ਮਾਸ਼ੂਕ ਦਾ ਵਿਸਰ ਗਿਆ ਘਰ ਬਾਰ, ਕੱਪੜੇ ਮਿਲੇ ਨਹੀਂ ਪਹਿਨਣੇ ਨਹੀਂ ਲੈਣੇ ਹਥਿਆਰ, ਨੀਲੀ ਆਂਦੀ ਜ਼ੀਨ ਕਰ ਤੁਰਤ ਹੋਇਆ ਸਵਾਰ, ਚੌਧਰੀ ਦਾਨਾਬਾਦ ਦਾ ਖੀਵੇ ਤਰਫ ਤਿਆਰ,
ਖਰਚ ਜਿਹਦਾ ਸੀ ਨਿਤ ਦਾ 1,24,000 ਸਰਪਰ ਖੇਵੇ ਜਾਵਨਾ ਸਾਹਿਬਾਂ ਨਾਲ ਕਰਾਰ। ਖੀਵਾ ਜਿਹੜਾ ਸਾਹਿਬਾਂ ਦਾ ਸ਼ਹਿਰ। ਹਾਂਜੀ ਤੇ ਉਹੀ ਨਾ, ਦਾਨਾਬਾਦ ਦਾਨਾਬਾਦ ਜਿੱਦਾਂ ਬੰਨੇ ਆਖਿਆ ਯਾਰ, ਰਾਈਟ, ਚੌਧਰੀ ਦਾਨਾਬਾਦ ਦਾ ਜੀ। ਹੱਥ ਮੋਹਤ ਜਿਹੜੀ ਹੈ ਜਿਹਨੂੰ ਅਸੀਂ ਮਹੂਰਤ ਵੀ ਮਹੂਰਤ, ਕਹਿੰਦੇ ਆ। ਮਹੂਰਤ। ਹਾਂ ਵਾਰ ਜਿਹੜਾ ਉਹ ਦਿਨ ਹੈ। ਖਤ ਪੜ੍ਹ ਕੇ, ਖਤ ਮਹਿਬੂਬ ਦਾ ਖਤ ਪੜ੍ਹ ਕੇ ਉਹਨੇ ਮਿਰਜ਼ੇ ਨੇ ਮਹੂਰਤ ਨਹੀਂ ਦੇਖੀ ਕਿ ਕਿਹੜਾ ਦਿਨ ਮੇਰੇ ਲਈ ਚੰਗਾ ਹੈ ਜਾਂ ਭੈੜਾ ਹੈ। ਮੂਹਤ ਨਾ ਡਿੱਠਾ ਵਾਰ, ਕੋਈ ਦਿਨ ਦੀ ਉਹਨੇ ਨਹੀਂ ਦੇਖਿਆ। ਮੱਥੇ ਆਈਆਂ ਜੋਗਣੀ, ਹੋਇਆ ਉਹ ਹੁਸ਼ਿਆਰ। ਜੋਗਣਾ ਜਿਹੜੀਆਂ ਨੇ ਉਹ ਕਾਲੀ ਦੀਆਂ ਜਿਹੜੀਆਂ ਹੈ ਨੇ, ਸਾਈਕਲ ਨੇ, ਕਾਲੀ ਦੀਆਂ ਜਿਹੜੀਆਂ ਸਿਪਾਹੀਆਂ ਨੇ, ਉਹਨਾਂ ਨੂੰ ਲੜਾਈ ਦੇ ਵਿੱਚ ਹੁੰਦੀਆਂ ਨੇ, ਔਰ ਕਹਿੰਦੇ ਨੇ ਬੰਦੇ ਦਾ ਸਿਰ ਲਾ ਕੇ ਤੇ ਹੱਥ ਫੜਾ ਦੇ। ਅੱਛਾ, ਇਹ ਮਾਂ ਕਾਲੀ ਦੀ ਗੱਲ ਹੋ ਰਹੀ ਹੈ, ਦੇਵੀ ਦੀ, ਇਹ ਦੇਵੀ ਦੀ ਗੱਲ ਹੋ ਰਹੀ ਹੈ। ਹਾਂ, ਉਹਦੀ ਵੀ ਹੋ ਸਕਦੀ ਹੈ। ਜੋਗਣਾ ਤੇ ਉਹੀ ਹੈ, ਉਹਨਾਂ ਨੇ ਕਿਹਾ ਜਾਂਦਾ ਹੈ। ਮੱਥੇ ਯਾਨੀ ਕਿ ਮੌਤ ਉਹਦੇ ਸਾਹਮਣੇ ਆਈ ਹੈ, ਜੋਗਣੀ, ਮੱਥੇ ਆਈਆਂ ਜੋਗਣੀ, ਔਰ ਹੁਸ਼ਿਆਰ ਹੋ ਗਿਆ ਉਹ। ਇਹ ਆਪਣਾ ਨਾ ਸਿੰਬੋਲਿਕ ਜਿਹੀ ਗੱਲ ਕਰ ਰਿਹਾ, ਮੈਟਾਫੋਰਿਕ ਹੈ ਗੱਲ। ਰਨਵਲੀ ਉਸ ਉਹਨੂੰ ਚੜਦਿਆਂ ਜਦੋਂ ਤਿਆਰ ਹੋ ਰਿਹਾ ਸੀ, ਜਾ ਰਿਹਾ ਸੀ, ਉਹਨੂੰ ਕੋਈ ਔਰਤ ਜਿਹੜੀ ਹੈ ਮਿਲੀ ਹੈ। ਸ਼ਗਨ ਹੋਇਆ ਬੁਰਿਆਰ, ਉਹਨੂੰ ਲੱਗਾ ਕਿ ਇਹ ਜਿਹੜਾ ਮੈਂ ਸਫ਼ਰ ਤੇ ਜਾ ਰਿਹਾ ਇਹ ਭੈੜਾ ਹੋ ਗਿਆ, ਕੋਈ ਬਦਸ਼ਗੁਨੀ ਹੋ ਗਈ ਹੈ। ਹੁਣ ਇੱਥੇ ਸ਼ਾਇਰਾਂ ਕੋਲੋਂ ਪੁੱਛਣਾ ਚਾਹੀਦਾ ਕਿ ਔਰਤ ਮਿਲਣ ਨਾਲ ਸ਼ਗਨ ਭੈੜਾ ਕਿਸ ਤਰ੍ਹਾਂ ਹੋ ਜਾਂਦਾ ਹੈ, ਬੰਦੇ ਮਿਲਣ ਨਾਲ ਸ਼ਗਨ ਕਿਸ ਤਰ੍ਹਾਂ ਸਹੀ ਰਹਿੰਦਾ ਹੈ। ਬਹਰਹਾਲ ਇਹ ਸਾਡੀ ਸ਼ਾਇਰੀ ਦੀ ਉਦੋਂ ਦੀ ਇਹ ਮਾਨਤਾ ਹੋਣੀ। ਅੱਛਾ ਜੀ, ਆਸ਼ਿਕ ਡਰਨ ਨਾ ਮੌਤ ਥੀ, ਲੇਕਿਨ ਉਹ ਆਸ਼ਿਕ ਹੈ, ਉਹ ਮੌਤ ਤੋਂ ਨਹੀਂ ਡਰਦਾ। ਵਰਤੀ ਵਰਤਨਹਾਰ, ਰੱਬ ਜਿਹੜਾ ਜੋ ਵੀ ਕਰਦਾ ਹੈ ਕਰੇਗਾ। ਕਰੇਗਾ। ਵਰਤੀ ਜਿਹੜੇ ਵਰਤਨਹਾਰ ਕਰੇਗਾ ਉਹ ਤਾਂ ਹੱਥ ਮਸ਼ੂਕ ਦਾ ਵਿਸਰ ਗਿਆ ਘਰ-ਬਾਰ ਹੈ ਤੇ ਸਾਫ਼ ਹੈ। ਸਾਹਿਬਾਂ ਦਾ ਖਤ ਆਇਆ, ਉਹਨੂੰ ਹਰ ਚੀਜ਼ ਭੁੱਲ ਗਈ ਹੈ। ਕੱਪੜੇ ਮਿਲੇ ਨਹੀਂ, ਪਹਿਨਣੇ ਨਹੀਂ, ਲੈਣੇ ਨਹੀਂ ਹਥਿਆਰ। ਨੀਲੀ ਆਂਦੀ ਜ਼ੀਨ ਕਰ, ਜ਼ੀਨ ਮੈਨੂੰ ਕਾਠੀ ਪਾ ਕੇ ਤੁਰਤ ਹੋਇਆ ਤੇ ਅਸਵਾਰ। ਚੌਧਰੀ ਦਾਨਾਬਾਦ ਦਾ ਖੀਵੇ ਤਰਫ ਤਿਆਰ। ਚੌਧਰੀ ਇੱਕ ਟਾਈਟਲ ਹੈਗਾ, ਜਿਹੜਾ ਸਰਪੰਚ ਹੈ ਜਾਂ ਚੀਫ ਹੈ ਕਿਸੇ ਪਿੰਡ ਦਾ, ਉਹ ਚੌਧਰੀ ਸਾਹਿਬ। ਖਰਚ ਜਿਹਦਾ ਸੀ ਨਿਤ ਦਾ 1,24,000 ਸਰ ਪਰ ਖੀਵੇ ਜਾਵਣਾ ਸਾਹਿਬਾਂ। ਲੇਕਿਨ ਜੇ ਉਹ ਵੈਸੇ ਤਿਆਰ ਹੋ ਕੇ ਜਾਂਦਾ ਚੌਧਰੀ ਬਣ ਕੇ ਤੇ 1,24,000 ਉਹਦਾ ਖਰਚ ਆਣਾ ਸੀ, ਲੇਕਿਨ ਬਹਿਰਹਾਲ ਹੁਣ ਉਹਦੇ ਬਗੈਰ ਹੀ ਜਾ ਰਿਹਾ। ਪਰ ਇਹ ਨਿਤ ਦਾ ਮੀਨਸ ਕਿ ਵੀ ਉਹ ਸਿਰਫ ਸਾਨੂੰ ਦੱਸ ਰਿਹਾ ਕਿ ਕਿੰਨਾ ਅਮੀਰ ਆਦਮੀ ਸੀ। ਨਿਤ ਦਾ ਐਵਰੀਡੇ, ਨਿਤ ਤੇ ਹੋ ਗਿਆ ਨਾ ਕਿ ਜਿਹਦਾ ਸੀ ਨਿਤ ਦਾ ਐਵਰੀਡੇ। ਹਾਂ, ਨਿਤ ਦਾ ਫਾਰਐਵਰ, ਹਮੇਸ਼ਾ। ਹਾਂ, ਇੰਨਾ ਅਮੀਰ ਆਦਮੀ, ਉਹਦਾ ਡਿਸਕ੍ਰਿਪਸ਼ਨ ਦੇ ਰਿਹਾ ਕਿ ਇੰਨਾ ਅਮੀਰ ਸੀ। ਵੈਸੇ ਜ਼ੁਬੈਰ ਸਾਹਿਬ ਗੱਲ ਪੁੱਛਣੀ ਸੀ, ਨੀਲੀ ਜਿਹੜਾ ਨਾ, ਨੀਲੀ ਸਰ ਪਰ ਖੀਵੇ ਜਾਣਾ, ਨੀਲੀ ਆ ਨੀਲੀ ਘੋੜੀ ਦਾ ਜ਼ਿਕਰ ਇੱਥੇ ਥੋੜਾ ਘੋੜੀ ਜ਼ਿਕਰ ਹੋਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਦੀ ਜਿਹੜੀ ਘੋੜੀ ਸੀ ਉਹਦਾ ਨਾਮ ਵੀ ਨੀਲੀ ਸੀ, ਉਹਦੀ ਵੀ ਨਾਮ ਵੀ ਨੀਲੀ ਸੀ। ਦੁੱਲਾ ਭੱਟੀ ਦੀ ਜਿਹੜੀ ਘੋੜੀ ਸੀ ਉਹਦਾ ਨਾਮ ਵੀ ਨੀਲੀ ਸੀ। ਰਾਜਾ ਰਸਾਲੂ ਦਾ ਵੀ ਸੀ। ਇਹਦਾ ਮਤਲਬ ਹੈ ਕਿ ਇਹ ਕੋਈ ਸਿੰਬੋਲਿਕ ਹੈ, ਕੋਈ ਮੈਟਾਫਰ ਹੈ, ਨੀਲਾ, ਨੀਲੀ ਘੋੜੀ। ਜਾਂ ਫਿਰ ਉਹਦੀ ਮਤਲਬ ਕਿ ਉਹਦੀ ਪੈਡੀਗਰੀ ਹੋਣੀ ਹੈ ਕਿ ਵੀ ਉਹ ਨੀਲੀ ਘੋੜੀ ਕੋਈ ਖਾਸ ਘੋੜੀਆਂ ਹੋਣੀਆਂ ਨੇ। ਹਾਂ, 1,24,000 ਜ਼ੁਬੈਰ ਸਾਹਿਬ ਇਹਨੇ ਕਿਉਂ ਕਿਹਾ? ਕਿਉਂ ਕਹਿੰਦੇ ਨਾ ਕਿ ਦੁਨੀਆ 'ਚ 1,24,000 ਨਬੀ ਵੀ ਆਏ ਸਨ। ਚੌਧਰੀ ਦੀ ਗੱਲ ਹੋ ਰਹੀ ਹੈ, ਚੌਧਰੀ ਦਾਨਾਬਾਦ ਦਾ ਖੀਵੇ ਤਰਫ ਤਿਆਰ। ਅਗਲੀ ਲਾਈਨ ਦੇ ਖਰਚ ਜਿਹਦਾ ਸੀ ਨਿਤ ਦਾ 1 ਲੱਖ। ਇਹ ਚੌਧਰੀ ਜਿਹੜਾ ਉਹ ਇੱਕ ਮੇਰਾ ਹਾਲ ਇੱਕ ਬੰਦਾ ਨਹੀਂ ਹੈ। ਜਦੋਂ ਉਹ ਚੱਲਦਾ ਤੇ ਫਿਰ ਉਹਦੇ ਨਾਲ ਪੂਰਾ ਇੱਕ ਕਾਫਲਾ ਚੱਲਦਾ। ਹਾਂ, ਇੱਕ ਅਡੰਬਰ, ਪੂਰਾ ਇੱਕ ਲਾਓ ਲਸ਼ਕਰ ਜਿਹੜਾ ਉਹਦੇ ਚੱਲਦਾ ਹੁੰਦਾ ਹੈ, ਕਿਉਂਕਿ ਉਹ ਟੈਕਸ ਕਲੈਕਟਰ ਵੀ ਉਹੀ ਸੀ, ਮਾਮਲਾ ਵੀ ਉਹਨੂੰ ਉਹੀ ਲੈਂਦਾ ਸੀ ਸਾਰਾ। ਹਾਲਾ ਜਿਹਨੂੰ ਕਹਿੰਦੇ ਸੀ, ਫਸਲ ਹੁੰਦੀ ਸੀ, ਉਹਦਾ ਵੀ ਹੈਡ ਉਹ ਸੀ। ਬਹੁਤ ਜ਼ਿਆਦਾ ਅਸਰ ਰਸੂਖ ਸੀ। ਇੱਕ ਛੋਟਾ ਜਿਹਾ ਹਾਕਮ ਸੀ, ਚੀਫ ਸੀ ਇਲਾਕੇ ਦਾ। ਉਹ ਜਿਹੜਾ ਦਾਨਾਬਾਦ ਦਾ ਜਿਹੜਾ ਹੈਡ ਹੋਏਗਾ ਉਹ ਚੌਧਰੀ ਹੋਏਗਾ, ਜਿਹੜਾ ਸਾਰਿਆਂ ਨੂੰ ਹੈਡ ਕਰ ਰਿਹਾ ਹੋਏਗਾ। ਉਹਦਾ ਜ਼ਿਕਰ ਹੋ ਰਿਹਾ ਮਿਰਜ਼ੇ ਦੇ ਨਾਲ, ਕਿ ਮਿਰਜ਼ਾ ਜਿਹੜਾ ਉਹ ਚੌਧਰੀ ਵੀ ਹੈ ਦਾਨਾਬਾਦ ਦਾ। ਉਹ ਰਾਠਾਂ ਦੀ ਫੈਮਿਲੀ ਹੈ,
ਜੱਟਾਂ ਦਾ ਪੁੱਤਰ ਹੈ ਤੇ ਉਹ ਸਾਰਾ ਜਿਹੜੇ ਸਭ ਤੋਂ ਸੌਖੇ ਖਾਂਦੇ ਪੀਂਦੇ ਲੋਕ ਨੇ, ਮਿਰਜ਼ਾ ਉਹਨਾਂ ਦਾ ਪੁੱਤਰ ਹੈ, ਚੌਧਰੀਆਂ ਦਾ ਪੁੱਤਰ। ਠੀਕ। ਹਾਂਜੀ, ਇੱਕ ਮੈਂ ਸੋਚ ਰਿਹਾ ਸੀ ਕਿ ਜਿਹੜੀ ਨੀਲੀ ਦਾ ਆਮ ਤੁਸੀਂ ਦੱਸਿਆ ਕਿ ਨੀਲੀ ਦਾ ਮਤਲਬ ਅਸਮਾਨੀ ਰੰਗ, ਕਿ ਨੀਲਾ ਅਸਮਾਨ 'ਚ ਉੜਨ ਵਾਲੀ ਜਿਹੜੀ ਚੀਜ਼ ਹੈ ਨਾ, ਨੀਲੇ ਰੰਗ ਦੇ ਘੋੜੇ ਤਾਂ ਮੈਂ ਦੇਖੇ ਨਹੀਂ ਕਦੀ, ਪਰ ਮੇਰਾ ਖਿਆਲ ਹੈ ਮੈਟਾਫਰ ਹੀ ਹੈ। ਨੀਲਾ ਨਹੀਂ ਹੈ, ਥੋੜਾ ਜਿਹਾ ਗ੍ਰੇ ਹੈਗਾ ਐਕਚੁਅਲੀ, ਇਹ ਗ੍ਰੇ ਹੈ। ਨੀਲੇ ਦੀ ਭਾ ਮਾਰਦਾ ਉਹ ਘੋੜਾ ਜਿਹੜਾ ਹੈ, ਉਹ ਉਹਦਾ ਥੋੜਾ ਜਿਹਾ ਕੀ ਕਹਿਣਾ ਚਾਹੀਦਾ, ਜਿਹੜਾ ਮੁਸ਼ਕੀ ਰੰਗ ਹੁੰਦਾ ਹੈ ਉਹੀ ਰੰਗ ਹੈ ਉਹਦਾ, ਲੇਕਿਨ ਹਲਕਾ ਜਿਹਾ ਲੱਗਦਾ ਹੈ ਕਿ ਜਿਵੇਂ ਨੀਲਾ ਵੀ ਹੈ ਉਹਦਾ, ਉਹ ਨੀਲਾ ਉਹਦਾ ਨਾਂ ਪੈ ਗਿਆ ਮੇਰਾ। ਨੀਲੀ ਬਾਰ ਵੀ ਸੀ। ਹਾਂ, ਉਦੋਂ ਨੀਲੀ ਬਾਰ ਹੈ ਸੀ, ਨੀਲੀ ਬਾਰ ਬਿਲਕੁਲ ਹੈ ਸੀ ਜੀ। 12 ਤੇ ਜਦੋਂ ਨੇ ਸ਼ੁਰੂ ਚ 12 ਸੀਗੀਆਂ, ਬ੍ਰਿਟਿਸ਼ ਤੋਂ ਪਹਿਲਾਂ ਦੀਆਂ 12 ਨੇ। ਹੁਣ ਇਸ ਤਰ੍ਹਾਂ ਬ੍ਰਿਟਿਸ਼ ਜਿਹੜਾ ਪੰਜਾਬ ਡਿਵਾਈਡਡ ਸੀ ਉਹ 12 ਦੇ ਨਾਂ ਤੇ ਸੀ। ਕਈ ਜਾਨਵਰ ਐਸੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਨੀਲੀ ਦੀ ਗਾਂ ਹੈ, ਇਹ ਨੀਲੀ ਦਾ। ਹਾਂ, ਨੀਲੀ ਦਾ ਸਾਹੀਵਾਲ ਦਾ ਇਲਾਕਾ ਨਾ, ਬਾਵਲ ਨਗਰ। ਜੀ ਜੀ, ਤੇ ਹੋ ਸਕਦਾ ਉਹ ਇਲਾਕੇ ਦੀ ਬੁਨਿਆਦ ਤੇ ਕਹਿੰਦੇ ਹੋਣ। ਉਹੀ ਮੈਂ ਕਹਿ ਰਹੀ ਸੀ ਨਾ ਕਿ ਪੈਡੀਗਰੀ ਕਰਕੇ, ਕਿ ਵੀ ਉੱਥੋਂ ਦੀ ਕੋਈ ਉਹਦੀ ਜਿਹੜੀ ਘੋੜੇ ਦੀ ਕੋਈ ਕਿਸਮ ਹੈਗੀ ਜਿਹੜੀ ਉਹ ਨੀਲੀ ਹੈ, ਕਿਉਂਕਿ ਜਿਹੜੀ ਨੀਲੀ ਬਾਰ ਸੀਗਾ ਉੱਥੋਂ ਦੇ ਅਜੇ ਵੀ ਨਾਂ ਇਸਤੇਮਾਲ ਹੁੰਦੇ, ਨੀਲੀ ਬਾਰ ਦੀ ਗਾਂ, ਨੀਲੀ ਬਾਰ ਗਾਵਾਂ ਦਾ ਤੇ ਨਾਮ ਇਸਤੇਮਾਲ ਹੁੰਦਾ, ਕਿਉਂਕਿ ਇਹ ਗਾਵਾਂ ਜਦੋਂ ਆਈਆਂ ਨਾ ਉੱਥੋਂ ਸ਼ੁਰੂ ਹੋਈਆਂ ਨੀਲੀ ਬਾਰ। ਜ਼ੁਬੈਰ ਸਾਹਿਬ ਫਰੀਜ਼ ਹੋ ਗਏ। ਅੱਛਾ, ਦੂਜੀ ਗੱਲ ਇੱਕ ਹੋਰ ਵੀ ਮੈਂ ਕਰਨਾ ਚਾਹ ਰਿਹਾ, 1,24,000 ਸਾਡਾ ਇਹ ਕਹਿੰਦੇ ਹਾਂ ਅਸੀਂ ਕਿ ਦੁਨੀਆ 'ਚ 1,24,000 ਨਬੀ ਆਏ ਨੇ, ਪ੍ਰੋਫਿਟਸ ਆਏ ਨੇ। ਇਹ ਪਤਾ ਨਹੀਂ ਉਸ ਕਿਸੇ ਇਸ ਸੈਂਸ ਵਿੱਚ ਹੈ ਜਾਂ ਨਹੀਂ ਹੈ, ਫਰਕ ਜਿਹਦਾ ਸਿੰਦੇ ਦਾ 1,24,000, ਕਿਉਂਕਿ ਨਬੀ ਕਹਿੰਦੇ ਨੇ 1,24,000 ਆਏ ਨੇ, ਇਹ ਤਾਂ ਮੁਸਤਨਦ ਚੀਜ਼ ਹੈ, ਇਹਦਾ ਪਤਾ ਨਹੀਂ ਕੋਈ ਹਵਾਲਾ ਹੈ ਜਾਂ ਨਹੀਂ ਹੈ। ਇਹ ਤੇ ਜ਼ੁਬੈਰ ਸਾਹਿਬ ਹੀ ਦੱਸਣਗੇ, ਉਹ ਗਵਾਚ ਗਏ ਨੇ, ਉਹਨਾਂ ਨੂੰ ਮੈਂ ਕਿਹਾ ਇੰਟਰਨੈਟ ਦਾ ਮਸਲਾ ਹੋ ਗਿਆ। ਤੁਸੀਂ ਆਪਣਾ ਸਹੀ ਸਾਹਿਬ ਅਗਲਾ ਪੜ੍ਹ ਲਓ ਤੇ ਫਿਰ ਉਹਨਾਂ ਦਾ ਇੰਤਜ਼ਾਰ ਵੀ ਕਰ ਲੈਂਦੇ ਨਾਲ। ਨਹੀਂ, ਉਹ ਆ ਜਾਣ, ਵੇਟ ਕਰੋ ਉਹਨਾਂ ਦੀ, ਫਿਰ ਅਦਰਵਾਈਜ਼ ਨਹੀਂ ਗੱਲ ਬਣਦੀ। ਪੌਜ਼ ਕਰ ਲਓ ਤੁਸੀਂ, ਮੇਬੀ ਮੈਂ ਪੌਜ਼ ਕਰਨਾ ਕਰਦਾ ਹਾਂ। ਗਏ ਵਜਾ ਫਿਰ ਪੜ੍ਹਦੇ ਰਿਕਾਰਡਿੰਗ ਹੁਣ ਸ਼ੁਰੂ ਹੋਈ ਜੀ। ਆਸਾਨ ਹੀ ਹੈਗਾ ਬੰਦ, ਕੋਈ ਖਾਸ ਮੁਸ਼ਕਲ ਲਾਈਨ ਨਹੀਂ। ਮਤਲਬ ਮੈਂ ਦੱਸ ਦਿੰਦਾ, ਸੁੱਤਾ ਮਿਰਜ਼ਾ ਕੀਤਾ ਜਾਂ ਹੁਕਮ ਕੀਤਾ ਨਫਰ, ਨਫਰ ਮਾਨੇ ਗੁਲਾਮ, ਨੌਕਰ। ਉਹਨੂੰ ਪਾਣੀ ਗਰਮ ਕੀਤਾ, ਉਹਨੇ ਨਹਾਤਾ, ਘੜੀ ਪਲਟ ਕੇ ਕਾਬੇ ਵੱਲ ਮੂੰਹ ਕਰਕੇ ਉਹਨੇ ਆਪਣੀ ਨਮਾਜ਼ ਪੜ੍ਹੀ ਹੈ। ਪਹਿਨੇ ਜ਼ਰੀ ਤੇ ਬਾਫਤੇ, ਜ਼ਰੀ ਮਾਨੇ ਸੋਨੇ ਦੇ ਤਾਰ ਨਾਲ ਉੰਨਿਆ ਕੱਪੜਾ, ਬਾਫਤਾ ਜਿਹੜਾ ਉਹ ਵੀ ਸੋਨੇ ਦੀ ਤਾਰ ਤੇ ਧਾਗੇ ਨਾਲ ਰਲਾ ਕੇ ਬਣਿਆ ਕੱਪੜਾ। ਇਹ ਜੜ ਲਾ, ਇਹ ਕੱਪੜੇ ਉਹਨੇ ਪਾਏ ਹੋਏ ਨੇ। ਦੇਸ ਸਿਆਲਾਂ ਟੁਰ ਪਿਆ, ਖਾਜਾ ਪੀਰ ਮਨਾ। ਖਾਜਾ ਪੀਰ ਜਿਹੜਾ ਹਜ਼ਰਤ ਹਿਜਰ ਨੇ, ਜਿਹੜੇ ਉਹ ਪਾਣੀਆਂ ਦੇ ਪੀਰ ਨੇ, ਮੇਰਾ ਹਾਲ ਕਿਹਾ ਜਾਂਦਾ ਉਹਨਾਂ। ਹਜ਼ਰਤ ਕੌਣ ਜੀ, ਕੀ ਨਾਮ ਉਹਨਾਂ ਦਾ? ਹਜ਼ਰਤ ਹਿਜਰ, ਹਿਜਰ, ਹਿਜਰ। ਖਾਜਾ ਪੀਰ ਮਨਾ, ਆਪਣੇ ਪੀਰ ਨੂੰ ਮਨਾ ਕੇ ਸਿਆਲਾਂ ਦੇ ਸਾਹਿਬਾਂ ਦੇ ਪਿੰਡ ਵੱਲ ਤੁਰ ਪਿਆ। ਉਹ ਡੀਗਰ ਰਾਹੀ, ਡੀਗਰ ਸ਼ਾਮ ਹੈ ਗਈ, ਸ਼ਾਮ ਨੂੰ ਉਹਨੇ ਮੁਸਾਫਰ ਹੋਣਾ, ਪੌਣਾ ਲੰਬਾ ਰਸਤਾ ਹੈ ਉਹਦਾ। ਐ ਨਕਾਰੇ ਕੂਚ ਤੇ ਕੀਤੀ ਗਏ ਵਜਾ, ਕਈ ਨਕਾਰੇ ਵਜਾ ਕੇ ਗਏ ਨੇ ਸਫ਼ਰਾਂ ਦੇ ਉੱਤੇ। ਕੀਤੀ ਮੈਨੇ ਕਈ ਲੋਕ। ਹਜ਼ਰਤ ਖਿਜ਼ਰ ਪਾਣੀਆਂ ਦਾ ਰਾਖਾ ਉਹਨਾਂ ਨੂੰ ਕਿਹਾ ਜਾਂਦਾ। ਵਾਰਿਸ, ਹੀਰ ਵਾਰਿਸ ਸ਼ਾਹ ਤੁਸੀਂ ਪੜ੍ਹੀ ਹੈ, ਉਹਦੇ ਚ ਵੀ ਜ਼ਿਕਰ ਹੈਗਾ ਖਾਜਾ ਖਿਜ਼ਰ ਦਾ। ਹਾਂਜੀ ਹੈਗਾ। ਮੇਰਾ ਖਿਆਲ ਹੈ ਉਹ ਜਿਹੜੇ ਪੰਜ ਪੀਰ ਜਿਹੜੇ ਨੇ ਉਹਨਾਂ ਦੇ ਵਿੱਚ ਖਾਜਾ ਖਿਜ਼ਰ ਵੀ ਹੈਗੇ। ਹਾਂਜੀ, 5 ਪੀਰ, 5 ਹਵਾ ਜਾਣੋ। ਹਾਂ, 5 ਪੀਰ ਖਾਜਾ ਬਾਸ ਵੀ ਨੇ, ਲੇਕਿਨ 5 ਪੀਰ ਵੈਸੇ ਵੀ ਨੇ, 5 ਪਾਕ ਵੀ। ਜਿੱਥੇ ਜਦੋਂ ਵੰਜਲੀ ਵਜਾਉਂਦਾ ਹੈ, ਹੀਰ ਨੂੰ ਮਿਲਣ ਜਾਂਦਾ ਹੈ, ਦਰਿਆ ਦੀ ਬੇੜੀ ਚ ਬੈਠਾ ਹੈ, ਤੇ ਉਦੋਂ ਫਿਰ 5 ਪੀਰ ਆ ਕੇ ਉਹਦਾ ਰਾਗ ਸੁਣਦੇ ਨੇ। ਠੀਕ ਹੈ।
ख्वाजा खिजर ਦਾ ਜ਼ਿਕਰ ਹੈ। ਮੇਰੇ ਕਰੋ ਜੀ ਖਿਆਲ ਸਹੀ ਜਿਹੜੀ ਸਾਹਿਬ, ਇਸ ਬੰਦ ਦੀ ਕਰੋਗਾ। ਹਾਂਜੀ ਲਾਸਟ ਜਿਹੜੀ ਲਾਈਨ ਆਪਾਂ ਇਹ ਬੰਦ 2 ਲਾਈਨਾਂ ਦੇਖ ਰਹੇ ਹਾਂ, ਇਹ ਮੇਰੇ ਖਿਆਲ ਇੱਕ ਜਨਰਲ ਸਟੇਟਮੈਂਟ ਵੀ ਦਿੱਤੀ ਹੈ ਸ਼ਾਇਰ ਨੇ ਕਿ ਸ਼ਾਮ ਦੇ ਟਾਈਮ ਦੇ ਤੁਰਨਾ ਔਰ ਲੰਬੇ ਪੈਂਡਿਆਂ ਦੇ ਵਿੱਚ, ਇਸ਼ਕ ਦੇ ਲੰਮੇ ਪੈਂਡਿਆਂ ਦੇ ਵਿੱਚ ਤੁਰ ਪੈਣਾ, ਜਿਹਦੇ ਨਾਲ ਕਈ ਨਗਾਰੇ ਵਜਾ ਕੇ ਲੋਕਾਂ ਨੇ ਕੂਚ ਕੀਤੇ ਆ। ਮੇਰਾ ਖਿਆਲ ਜਨਰਲ ਸਟੇਟਮੈਂਟ ਵੀ ਹੋ ਸਕਦੀ। ਇੱਕ ਤਾਂ ਹੈ ਕਿ ਉਹ ਮਿਰਜ਼ਾ ਤੁਰ ਪਿਆ, ਦੂਸਰਾ ਇਸ਼ਕ ਦੇ ਵਿੱਚ ਵੀ ਜਿਹੜੇ ਲੰਬੇ ਲੰਬੇ ਰਾਹਾਂ ਤੇ ਲੋਕੀ ਪੈ ਗਏ ਨੇ ਨਗਾਰੇ ਵਜਾ ਕੇ, ਉਹਨਾਂ ਦੇ ਬਾਰੇ ਵੀ ਕੋਈ ਮੈਂਸ਼ਨ ਨਾ। ਇਹ ਹਾਫਿਜ਼ ਦੀ ਲਾਈਨ ਹੈ ਆਪਣੀ, ਮੈਂ ਸਮਝਦਾ ਖਾਸ, ਕਿਉਂਕਿ ਚਿੜੀ ਚੁਕੀ ਪੰਧ ਤੇ ਮੁਸਾਫਰ ਜਿਹੜਾ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ, ਹੀਰ ਵਾਰਿਸ ਸ਼ਾਹ ਦੀ ਜਿਹੜੀ, ਉਹਦੇ ਵਿੱਚ ਤੇ ਉਹਨੇ ਸਵੇਰ ਨੂੰ ਦੱਸਿਆ ਕਿ ਸਵੇਰ ਨੂੰ ਜਾਂਦੇ ਨੇ ਮੁਸਾਫਰ। ਪਰ ਉਹੀ ਮੈਂ ਤੁਹਾਨੂੰ ਕਹਿਣ ਲੱਗੀ ਸੀ, ਕੀ ਏਦਾਂ ਕਰ ਸਕਦੇ ਆ ਕਿ ਵੀ ਜਿਹੜੇ ਸ਼ਾਮ ਨੂੰ ਤੁਰਨ ਵਾਲੇ ਲੰਮੇ ਰਾਹਾਂ ਦੇ ਮੁਸਾਫਿਰ ਨੇ, ਇਹ ਨਕਾਰੇ, ਸਾਡੇ ਇੱਥੇ ਨਕਾਰੇ ਲਿਖਿਆ ਹੋਇਆ ਕਿ ਇਹਨਾਂ ਦੇ ਜਿਹੜੇ ਸਫ਼ਰ ਨੇ ਉਹ ਕਾਮਯਾਬ ਨਹੀਂ ਹੁੰਦੇ। ਹਾਂ ਐਸਾ ਸਹੀ ਹੈ। ਔਰ ਨਾਲ ਉਹਨੇ ਬੜੀ ਟੁਚਕਰ ਜਿਹੀ ਲਾਈ ਹੈ। ਹਾਂ, ਕਿਉਂਕਿ ਇਹ ਸਾਡੇ ਜ਼ਿਹਨ 'ਚ ਰਵੇ ਕਿ ਮਿਰਜ਼ੇ ਨੇ ਹੁਣ ਵਾਪਸ ਨਹੀਂ ਆਉਣਾ, ਨਹੀਂ ਆ, ਹੁਣ ਉਹਦੀ ਡੈਡ ਬਾਡੀ ਹੀ ਆਏਗੀ। ਇਹ ਨਕਾਰਾ ਕੂਚ ਜਿਹੜਾ ਇੱਕ ਮੌਤ ਵੱਲ ਵੀ ਇਸ਼ਾਰਾ ਵੀ ਹੈ, ਸਫਰ ਮੌਤ ਤੇ ਮੌਤ ਨਹੀਂ, ਕੇਤੀ ਗਏ ਵਜਾਓ ਕਹਿ ਰਿਹਾ, ਕੇਤੀ ਗਏ ਵਜਾਓ। ਕਈ ਆਏ ਨੇ, ਕਈ ਆਏ, ਕਈ ਵਜਾ ਕੇ ਟਰ ਗਏ, ਕਈ ਵਜਾ ਕੇ ਚਲੇ ਗਏ ਨੇ। ਇਹ ਜਿਹੜਾ ਹੈਗਾ ਨਾ ਸ਼ਾਮ ਦਾ, ਇਹ ਦੀਗਰ ਰਾਹੀ ਹੋਣਾ, ਇਹ ਕਿ ਵੀ ਸ਼ਾਮ ਨੂੰ ਤੁਰਿਆ, ਇਹ ਆਲਰੇਡੀ ਇਹਦਾ ਇਸ਼ਾਰਾ ਹੈ ਕਿ ਵੀ ਇਹ ਨਾਕਾਮਯਾਬ ਸਫਰ ਹੈ, ਇਹਦਾ ਐਂਡ ਆਫ ਲਾਈਫ। ਮਸਲਨ ਅਨਯੂਜੂਅਲ ਜਰਨੀ ਤੇ ਜਾ ਰਿਹਾ। ਹਾਂ, ਇਹ ਕਹਿ ਸਕਦੇ ਹੋ ਕਿ ਇੱਕ ਐਸੇ ਸਫ਼ਰ ਤੇ ਉਹ ਜਾ ਰਿਹਾ ਹੈ ਜਿਹੜਾ ਆਮ ਰੂਟੀਨ ਦਾ ਨਹੀਂ ਹੈ। ਹਲਕਾ ਜਿਹਾ ਉਹਨੇ ਇਹਦੇ ਵਿੱਚ ਪਾ ਦਿੱਤਾ ਹੈ, ਹਲਕਾ ਜਿਹੜਾ ਨਾ ਇੱਕ ਜਿਹੜਾ ਜੋਗਣਾ ਦਾ ਜਿਹੜਾ ਜ਼ਿਕਰ ਕੀਤਾ ਹੈ, ਸ਼ਗਨ ਹੋਇਆ ਬੁਰਿਆਰ, ਉਹਨੇ ਮੌਤ ਦਾ ਜਿਹੜਾ ਹੈਗਾ ਨਾ, ਕੀ ਕਹਿਣਾ ਚਾਹੀਦਾ ਹੈ, ਰੰਗ ਇਸ਼ਾਰਾ ਹਲਕਾ ਜਿਹਾ ਨਾ ਉਹਦੇ ਵਿੱਚ ਰੰਗ ਪਾਤਾ ਉਹਨੇ ਉਹਦੇ ਸਫ਼ਰ ਦੇ ਨਾਲ ਹੀ। ਸ਼ੱਕ ਪਾ ਦਿੱਤਾ। ਉਹ ਪਹਿਲਾਂ ਵੀ ਔਰਤ ਵੀ ਮਿਲ ਗਈ ਨਾ ਨਿਕਲਣ ਲੱਗੇ ਨੂੰ, ਫਿਰ ਪਹਿਲਾਂ ਉਹ ਵੀ ਦਿਖਾਇਆ ਉਹਨੇ ਕਿ ਉਹਦੇ ਚ ਥੋੜਾ ਜਿਹਾ ਜਿਵੇਂ ਲੱਗਦਾ ਹੈ ਕਿ ਅਸੀਂ ਗ੍ਰੀਕ ਮਾਈਥੋਲੋਜੀ ਪੜ੍ਹ ਰਹੇ ਹਾਂ। ਬਿਲਕੁਲ ਬਿਲਕੁਲ ਬਿਲਕੁਲ। ਵਾਹ। ਹਾਂਜੀ ਪੁਸ਼ਪਾ ਜੀ, ਤੁਸੀਂ ਕੁਝ ਗੱਲ ਕਰੋ। ਪੁਸ਼ਪਾ ਜੀ ਨੇ ਬੰਦ ਕੀਤਾ। ਅੱਛਾ, ਉਹ ਕਹਿੰਦੇ ਅੱਜ ਮੈਂ ਸੁਣ ਹੀ ਰਹੀ ਹਾਂ। ਚਲੋ ਮੈਂ ਇਹਦੇ ਵਿੱਚ ਥੋੜੀ ਜਿਹੀ ਗੱਲ ਕਰਾਂਗਾ ਕਿ ਇਹ ਜਿਹੜੀ ਇਹਦੇ ਆਖਰੀ ਸ਼ੇਰ ਹੈ, ਡਿੱਗਰ ਰਾਹੀ ਹੋਣਾ ਲੰਮੇ ਰਾਹ, ਇਹ ਨਕਾਰੇ ਕੂਚ ਦੇ ਕੀਤੀ ਗਏ ਵਜਾ, ਇਹਦੇ ਚ ਉਹੀ ਜ਼ਾਤੀਅਤ ਤੇ ਆਫਾਕੀਅਤ ਦੇ ਦਰਮਿਆਨ ਇਹ ਪੂਰੇ ਜਿਹੜੇ ਸਾਰੇ ਨੇ ਨਾ, ਅਨਹਦ ਹੱਦ, ਕਿ ਵੀ ਏਕੂ ਦੀ ਜ਼ਾਤੀ ਹੈ ਕਿ ਵੀ ਇਸ਼ਕ ਜਿਹੜਾ ਨਾ ਉਹ ਨਾ ਮਿਲਿਆ ਤੇ ਫਿਰ ਕੁਝ ਨਹੀਂ ਹੋਣਾ ਤੇ ਮੈਂ ਮਰ ਜਾਣਾ, ਤੇ ਉਹ ਉਸ ਤਰ੍ਹਾਂ ਹੋਣਾ ਜਿਸ ਤਰ੍ਹਾਂ ਚਕੋਰ ਉਲਟੀਆਂ ਮਾਰਦਾ ਔਰ ਉਹ ਬੇਹੋਸ਼ ਮਰ ਜਾਂਦੇ ਨੇ। ਲੇਕਿਨ ਦੂਜੀ ਤਰਫ ਕਹਿੰਦਾ ਹੈ ਕਿ ਇਹਦੇ ਵਿੱਚ ਕਈ ਲੋਕ ਆਏ ਤੇ ਕਈ ਗਏ। ਇਹ ਇੱਕ ਲਮਹਾਤੀ ਜੀ ਚੀਜ਼ ਹੈ, ਲੇਕਿਨ ਕਾਇਨਾਤੀ ਜਿਹੜੀ ਚੀਜ਼ ਆ, ਆਫਾਕੀ ਜਿਹੜੀ ਚੀਜ਼ ਆ, ਉਹ ਹੈ ਕਿ ਇਹ ਨਕਾਰੇ ਬੜੇ ਬੜੇ ਲੋਕ ਇੱਥੇ ਵਜਾ ਕੇ ਟੁਰ ਗਏ। ਇਹ ਬੰਦ ਜਿਹੜਾ ਨਾ ਵਿੱਚ ਰਿਚੁਅਲਿਟੀ ਬਹੁਤ ਜ਼ਿਆਦਾ ਹੈ। ਯਾਦ ਖੁਦਾ ਨੂੰ ਕੀਤਾ, ਪਾਣੀ ਗਰਮ ਕਰਾਇਆ, ਕਾਬੇ ਸੀਸ ਨਵਾਇਆ, ਫਿਰ ਕੱਪੜੇ ਜਿਹੜੇ ਸੋਨੇ ਵਾਲੇ ਪਾ ਰਿਹਾ, ਜਾ ਮੌਤ ਦੇ ਸਫ਼ਰ ਤੇ ਰਿਹਾ, ਤੇ ਖਾਜਾ ਪੀਰ ਨੂੰ ਵੀ ਮਨਾ ਲਿਆ। ਹਾਂ, ਤੇ ਇਹ ਨਾਲ ਨਕਾਰੇ ਕੂਚਦੇ ਵੱਜ ਰਹੇ ਨੇ, ਮਿਰਜ਼ਾ ਸਾਹਿਬ ਜਾ ਰਹੇ ਨੇ ਜੀ, ਮਿਰਜ਼ਾ ਸਾਹਿਬ ਨਿਕਲ ਪਏ ਨੇ ਜੀ, ਤੇ ਫੱਟੇ ਪਾਣ ਦੇਣਗੇ ਤੇ ਥਰਥਲੀ ਪਾ ਦੇਣਗੇ। ਇਹ ਤਾਂ ਮੂਵੀ ਦਾ ਸੀਨ ਬਣਾਤਾ ਉਹਨਾਂ ਨੇ। ਨਹੀਂ ਬੜਾ ਵੈਸਾ, ਮੈਂ ਤੈਨੂੰ ਐਪਿਕ ਸਮਝਣਾ ਵਾ, ਜਿਸ ਤਰ੍ਹਾਂ ਹਾਫਿਜ਼ ਦਾ ਲੈਂਗੁਏਜ ਯੂਜ਼ ਕਰਦਾ ਨਾ, ਗ੍ਰੇਟ ਮਿਥੋਲੋਜੀਸ ਦੀ ਤੇ ਗ੍ਰੇਟ ਐਪਿਕਸ ਦੀ। ਇਟ ਇਜ਼ ਐਨ ਐਪਿਕ, ਕੰਪਲੀਟ ਡੈਫੀਨੇਸ਼ਨ ਆਫ ਐਪਿਕ। ਹਾਂਜੀ ਚਲੋ ਜੀ ਬੰਦ ਕਰੋ, ਮੇਰਾ ਖਿਆਲ ਚ ਰਿਕਾਰਡਿੰਗ ਬੰਦ ਕਰ। ਬਹੁਤ ਬੜੀਆ, ਬਹੁਤ ਨਾਈਸ, ਬੜਾ ਅੱਛਾ ਲੱਗਾ, ਬੜੀ ਮਿਹਰਬਾਨੀ। ਅੱਜ ਬੜੀ ਦੇਰ ਬਾਅਦ ਹੋਈ ਹੈ ਤੇ ਮੇਰਾ ਖਿਆਲ ਨਹੀਂ ਸੀ ਐਡੀ ਲੰਬੀ ਹੋਏਗੀ। 10 ਮਿੰਟ ਉੱਤੇ ਹੋ ਗਏ। ਸੌਰੀ